ਜਿਹੜਾ ਸਿੱਖੀ ਦਾ ਤੇ ਸਿੱਖਾਂ ਦਾ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ, ਉਹਨੂੰ ਕਾਰਨ ਕਰਾਉਣ ਦੀ ਜ਼ਿੰਮੇਵਾਰੀ ਇਕੱਲੀ ਕਾਂਗਰਸ ਤੇ ਜਾਂ ਭਾਜਪਾ ਤੇ ਪਾ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ। ਇਹ ਸਾਰਾ ਕੁਝ ਬਾਦਲ ਕਹਿੰਦੇ ਵੀ ਕੀਤਾ। ਤਾਕਤਾਂ ਦਾ ਟਕਰਾਅ ਤਾਂ ਬਹੁਤ ਮੰਦਭਾਗਾ, ਪਰ ਕਰਵਾਇਆ ਕਿਹਨੇ ਆ? ਜੇ ਸੁਖਬੀਰ ਬਾਦਲ 2 ਦਸੰਬਰ ਵਾਲੇ ਹੁਕਮ ਮੰਨ ਲੈਂਦਾ ਤਾਂ ਕਹਾਣੀ ਕੁਝ ਹੋਰ ਹੋਣੀ ਸੀ। ਨਹੀਂ ਮੰਨੀ। ਹੁਣ ਉਹਨਾਂ ਦੀ ਗੱਲ ਆ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਦੀ। ਉਹ ਕਹਿੰਦੇ ਆ ਵੀ ਅਸੀਂ ਆਪਦੇ ਹਿਸਾਬ ਨਾਲ ਇੱਥੇ ਫੈਸਲੇ ਲੈਣੇ ਆ। ਹਾਲਾਂਕਿ ਆਪਾਂ ਨੂੰ ਪਤਾ ਵੀ ਉਹ ਬੀਜੇਪੀ ਦੇ ਭਾਗਵੇਂ ਬ੍ਰਿਗੇਡ ਦੇ ਹਿਸਾਬ ਨਾਲ ਫੈਸਲੇ ਲੈਂਦੇ, ਪਰ ਭਾਗਵੇਂ ਬ੍ਰਿਗੇਡ ਵਾਲਿਆਂ ਨੂੰ ਜਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਕੋਈ ਸ਼ਰਮ ਹੈ ਨਹੀਂ ਕਿ ਸਾਡੇ ਇਹਨਾਂ ਕੰਮਾਂ ਕਰਕੇ ਅਕਾਲ ਤਖਤ ਸਾਹਿਬ ਦਾ ਜਾਂ ਸਿੱਖ ਕੌਮ ਦਾ ਕੀ ਹਾਲ ਹੋਊ। ਪਰ ਉਹਨਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਆਪਾਂ ਇਹ ਸੋਚੋ ਕਿ ਜਿਹੜੇ ਫੈਸਲੇ ਸੁਖਬੀਰ ਨੇ ਆ ਗੜਗੱਜ ਹੋਣਾ ਤੋਂ ਕਰਾਏ ਨੇ, ਇਹਨਾਂ ਨੂੰ ਸ਼ਰਮ ਹੈ ਨਹੀਂ। ਸੋ ਇਹ ਸਾਰੇ ਰਲ ਮਿਲ ਕੇ ਜਿਹੜੇ ਅਹੁਦੇਦਾਰ ਆ, ਜਿਹੜੇ ਬੈਠੇ ਆ ਕੁਰਸੀਆਂ ਤੇ ਚੜੇ, ਇਹ ਸਾਡੇ ਧਰਮ ਦਾ ਹਾਲ ਕੀ ਕਰੀ ਜਾਂਦੇ। ਸਿੱਖ ਕੌਮ ਦੀ ਜਿਹੜੀ ਪਨੀਰੀ ਆ ਉਹ ਕਿੰਨੀ ਨਿਰਾਸ਼ ਹੋਊਗੀ ਕਿ ਜਿਹੜੇ ਤਖਤਾਂ ਦੀ ਸ਼ਾਨ ਲਈ ਸਾਡੇ ਬੰਦੇ ਲੜ ਗਏ, ਮਰ ਗਏ, ਸ਼ਹਾਦਤਾਂ ਪਾ ਗਏ, ਆ ਕਰੀ ਹੋ ਕੀ ਰਹੇ। ਅੱਜ ਦੀ ਤਰੀਕ ਵਿੱਚ ਬਾਦਲਕਿਆਂ ਤੇ ਭਾਜਪਾ ਦੀ ਲੜਾਈ ਸਾਡੀ ਕੌਮ ਦੇ 2 ਤਖਤਾਂ ਦੇ ਟਕਰਾਅ ਨੂੰ ਵਧਾ ਰਹੀ ਹੈ। ਬਾਦਲਕੇ ਉਸੇ ਭਾਰਤੀ ਡੀਪ ਸਟੇਟ ਦੇ ਏਜੰਡੇ ਤਹਿਤ ਸਾਡੇ ਧਰਮ ਦੀ ਹੇਠੀ ਕਰ ਰਹੇ ਨੇ, ਜਿਵੇਂ ਕਾਂਗਰਸ ਨੇ ਕੀਤੀ। ਪਰ ਸਾਨੂੰ ਬੇਵਕੂਫ ਬਣਾਉਣ ਦੇ ਲਈ ਕਦੇ-ਕਦੇ ਚੰਗਾ ਰਾਗ ਵੀ ਗਾ ਲੈਂਦੇ ਆ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਭਾਈ ਗਜਿੰਦਰ ਸਿੰਘ ਤੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਦਿਹਾੜਾ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਮਨਾਇਆ ਗਿਆ, ਜਿੱਥੇ ਸਿੱਖ ਜਥੇਬੰਦੀਆਂ ਨੇ, ਖਾਲਿਸਤਾਨੀ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ ਤੇ ਇਹਨਾਂ ਦੋਨਾਂ ਸ਼ਖਸੀਅਤਾਂ ਸਮੇਤ ਸਿੱਖ ਸੰਘਰਸ਼ ਦੇ ਸਮੂਹ ਯੋਧਿਆਂ ਨੂੰ, ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ। ਇਸੇ ਦਿਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਨ੍ਹਾਂ ਦੀ ਨਿਯੁਕਤੀ ਵਾਲੇ ਦਿਨ ਤੋਂ ਕਈ ਤਰ੍ਹਾਂ ਦੀ ਚਰਚਾ ਜਿਹੜੀ ਆ ਉਹ ਲਗਾਤਾਰ ਚੱਲਦੀ ਆ ਰਹੀ ਆ, ਉਹਨਾਂ ਨੇ, ਕਿਉਂਕਿ ਪਹਿਲਾਂ ਉਹ ਅਕਾਲ ਤਖਤ ਸਾਹਿਬ ਦੇ ਵਿੱਚ ਮੀਰੀ ਪੀਰੀ ਦਿਹਾੜਾ ਮਨਾਇਆ ਗਿਆ ਸੀ, ਉਸ ਤੋਂ ਬਾਅਦ ਚ ਉਹ ਇਸ ਜਿਹੜਾ ਜਥੇਦਾਰ ਨਿੱਜਰ ਦਾ ਤੇ ਭਾਈ ਗਜਿੰਦਰ ਸਿੰਘ ਦੀ ਯਾਦ ਚ ਸਮਾਗਮ ਸੀ, ਇੱਥੇ ਵੀ ਹਾਜ਼ਰੀ ਭਰੀ। ਤੇ ਉਸੇ ਦਿਨ ਉੱਥੇ ਕਈ ਸਿੱਖ ਮਸਲਿਆਂ ਦੇ ਉੱਤੇ ਉਹਨਾਂ ਦੀ ਮੀਟਿੰਗ ਹੋਈ ਹੋਣੀ ਆ। ਸ਼ਾਮ ਤੱਕ ਇੱਕ ਉਹਨਾਂ ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਤਹਿਸੀਲ ਤੋਂ ਐਲਾਨ ਹੁੰਦਾ, ਹੁਕਮਨਾਮਾ ਹੁੰਦਾ, ਉਹ ਆ ਜਾਂਦਾ, ਜਿਹਦੇ ਤਹਿਤ ਇਹ ਆਖਿਆ ਗਿਆ ਕਿ ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਪਿਛਲੇ ਦਿਨੀ ਹੁਕਮਨਾਮੇ ਆਏ ਨੇ ਉਹ ਗਲਤ ਨੇ, ਤੇ ਇਸ ਕਰਕੇ ਉੱਥੋਂ ਆਹ 3 ਜਿਹੜੇ ਮੇਨ ਆਗੂ ਨੇ ਉੱਥੋਂ ਦੇ ਜਾਂ ਮੇਨ ਚਿਹਰੇ ਆ, ਉਹਨਾਂ ਨੂੰ ਸਾਜ਼ਿਸ਼ਾਂ ਕਰਨ ਕਰਕੇ ਪੰਥ ਚੋਂ ਛੇਕਣ ਵਾਲੀ ਕਾਰਵਾਈ ਦਾ ਇੱਕ ਪਹਿਲਾ ਸਟੈਪ ਜਿਹੜਾ ਹੁੰਦਾ ਤਨਖਾਹੀਆ ਕਰਾਰ ਦੇਣ ਦੇ, ਵੀ ਉਹ ਅਸੀਂ ਕਰਾਰ ਦੇਣੀ। ਹੁਣ ਇੰਨੀ ਗੱਲ ਦੇ ਨਾਲ ਗੱਲ ਪੂਰੀ ਆਪਣੇ ਪੱਲੇ ਨਹੀਂ ਪੈਂਦੀ। ਇੱਕ ਪਾਸੇ ਸਾਡੀ ਕੌਮ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਕਾਲ ਤਖਤ ਸਾਹਿਬ ਸਰਵਉੱਚ ਹੈ, ਔਰ ਆਪਾਂ ਸਾਰੇ ਮੰਨਦੇ ਹਾਂ ਕਿ ਅਕਾਲ ਤਖਤ ਸਾਹਿਬ ਸਰਵਉੱਚ, ਤੇ ਉਹਦੀ ਸਰਵਉੱਚਤਾ ਨੂੰ ਜੇ ਢਾਹ ਲੱਗਦੀ ਦੇਖਾਂਗੇ ਤਾਂ ਆਪਾਂ ਸਾਰੇ ਦੁਖੀ ਹੋਵਾਂਗੇ। ਪਰ ਇਹ ਸਰਵਉੱਚਤਾ ਜਿਹੜੀ ਆ ਇਹ ਉਦੋਂ ਸਾਨੂੰ ਜ਼ਿਆਦਾ ਪਿਆਰੀ ਆ ਜਾਂ ਜ਼ਿਆਦਾ ਸਤਿਕਾਰਯੋਗ ਆ ਜਦੋਂ ਇੱਥੇ ਬੈਠਣ ਵਾਲੇ ਆਗੂ ਬਿਲਕੁਲ ਪੰਥ ਨੂੰ ਸਮਰਪਿਤ ਹੋ ਕੇ ਸੇਵਾਵਾਂ ਨਿਭਾਉਂਦੇ। ਸਨ 2003 ਦੇ ਵਿੱਚ ਕਹਿੰਦੇ ਆ ਵੀ ਜਥੇਦਾਰ ਬਦੰਤੀ ਦੇ ਹੁੰਦਿਆਂ ਇੱਕ 5 ਤਖਤਾਂ ਦਾ ਇੱਥੇ ਫੈਸਲਾ ਹੋਇਆ ਕਿ ਹਰ ਤਖਤ, ਬਾਕੀ ਜਿਹੜੇ 4 ਤਖਤ ਨੇ ਉਹ ਸਥਾਨਕ ਮਾਮਲੇ ਆਪਦੇ ਪੱਧਰ ਤੇ ਦੇਖਿਆ ਕਰਨਗੇ, ਪਰ ਜਿਹੜੇ ਸਮੁੱਚੀ ਕੌਮ ਨਾਲ ਸੰਬੰਧਿਤ ਮਾਮਲਾ ਉਹ ਅਕਾਲ ਤਖਤ ਸਾਹਿਬ ਤੋਂ ਦੇਖਿਆ ਜਾਇਆ ਕਰੇ। ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਦਾ ਇਹ ਕਹਿਣਾ ਵਾ ਕਿ ਸਾਡੇ ਇੱਥੇ ਜਿਹੜਾ ਜਥੇਦਾਰ ਰਣਜੀਤ ਸਿੰਘ ਗੌਹਰ ਹੁੰਦਾ ਸੀ, ਉਹ ਬਹੁਤ ਗੰਭੀਰ ਦੋਸ਼ਾਂ ਦੇ ਕਰਕੇ ਅਸੀਂ ਫਾਰਗ ਕੀਤਾ ਸੀ ਤੇ ਉਹਦੇ ਬਾਰੇ ਫੈਸਲਾ ਸਾਡਾ ਸਥਾਨਕ ਫੈਸਲਾ ਸੀ, ਅਕਾਲ ਤਖਤ ਸਾਹਿਬ ਉਹ ਫੈਸਲਾ ਨਹੀਂ ਕਰ ਸਕਦਾ। ਦੂਜੇ ਪਾਸੇ ਉਹ ਜਿਹੜਾ
ਰਣਜੀਤ ਸਿੰਘ ਗੌਹਰ ਹੈ ਉਹ ਉਹੀ ਸ਼ਖਸ ਹੈ ਜਿਹੜਾ ਬਾਦਲ ਕਿਆਂ ਦੇ ਬੜਾ ਕੰਮ ਆਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ। ਸਭ ਤੋਂ ਜ਼ਿਆਦਾ ਜਿਹੜਾ ਮਾੜਾ ਚੰਗਾ ਬੋਲਣ ਦਾ, ਅਵਾ ਤਵਾ ਬੋਲਣ ਦਾ ਠੇਕਾ ਸੀਗਾ, ਉਹ ਜਿਹੜੇ ਬੰਦਿਆਂ ਨੂੰ ਸੀ ਉਹਨਾਂ ਵਿੱਚੋਂ ਇਹ ਰਣਜੀਤ ਸਿੰਘ ਗੌਹਰ ਹੁੰਦਾ ਸੀ। ਸੋ ਉਦੋਂ ਵੀ ਲੱਗਦਾ ਸੀ ਵੀ ਇਹ ਸ਼ਾਇਦ ਕੋਈ ਇਹਦਾ ਕੋਈ ਮਕਸਦ ਆ। ਉਹ ਮਕਸਦ ਫਿਰ ਜਦੋਂ ਬਾਅਦ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਥੇ ਜਥੇਦਾਰ ਲੱਗ ਜਾਂਦਾ, ਉਦੋਂ ਸਾਹਮਣੇ ਆਉਂਦਾ ਵੀ ਉਹਨੂੰ ਕਲੀਨ ਚਿੱਟ ਦੇਤੀ। ਤੇ ਉਹ ਕਲੀਨ ਚਿੱਟ ਤੋਂ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਜਾ ਕੇ ਆਪਣੀ ਜਥੇਦਾਰੀ ਘੋਟਣ ਲੱਗਿਆ। ਉੱਥੇ ਕੁੱਤ ਕਲੇਸ਼ ਹੋਇਆ। ਉਸ ਸਾਰੇ ਮਾਹੌਲ ਨੇ ਇੱਕ ਨਵੀਂ ਕਹਾਣੀ ਪੈਦਾ ਕਰ। ਹੁਣ ਜੇ ਤਾਂ ਆਪਾਂ ਇਹ ਗੱਲ ਮੰਨਣੀ ਹੋਵੇ ਕਿਸੇ ਨੇ ਕਿ ਅਕਾਲ ਤਖਤ ਸਾਹਿਬ ਸਰਵਉੱਚ ਆ ਤੇ ਜਿਹੜਾ ਇੱਥੋਂ ਫੈਸਲਾ ਹੋਇਆ ਉਹ ਠੀਕ ਹੀ ਹੋਇਆ, ਤਾਂ ਉਹ ਵੀ ਗੱਲ ਬਹੁਤ ਸਾਰੇ ਸਿੱਖਾਂ ਨੂੰ ਚੰਗੀ ਲੱਗੂ, ਵਧੀਆ ਲੱਗੂਗੀ ਵੀ ਠੀਕ ਹੀ ਕਹਿ ਰਹੇ। ਦੂਜੇ ਪਾਸੇ ਤਖਤ ਸ੍ਰੀ ਪਟਨਾ ਸਾਹਿਬ ਨਾਲ ਸੰਬੰਧਿਤ ਜਿਹੜੇ ਸਿੱਖ ਨੇ ਉਹ ਕਹਿੰਦੇ ਆ ਕਿ ਇਹ ਤਾਂ ਸਥਾਨਕ ਮਾਮਲਾ ਸੀ। ਜਦੋਂ ਉੱਥੇ ਦੇ ਜਥੇਦਾਰ ਨੂੰ ਉਹਨਾਂ ਨੇ ਫਾਰਗ ਕੀਤਾ, ਉਹਨਾਂ ਨੂੰ ਹੀ ਹੱਕ ਆ ਕਿ ਉਹ ਪੂਰੀ ਜਾਂਚ ਕਰਾ ਕੇ ਉਹਨੂੰ, ਜੇ ਉਹ ਸਪਸ਼ਟ ਆ। ਪਰ ਇੱਕ ਗੱਲ ਪੱਕੀ ਆ ਕਿ ਇਹ ਜਿਹੜੇ ਜਥੇਦਾਰ ਨੇ, ਚਾਹੇ ਉਹ ਇਕਬਾਲ ਸਿੰਘ ਹੁੰਦਾ ਸੀ ਪਹਿਲਾਂ, ਗਿਆਨੀ ਇਕਬਾਲ ਸਿੰਘ ਕਹਿੰਦੇ ਆ, ਪਰ ਜਿੰਨਾ ਉਹਨੇ ਅਗਿਆਨਤਾ ਘੋਟੀ ਆ, ਇਹ ਗੱਲ ਤਾਂ ਆਪਾਂ ਨੂੰ ਕੋਈ ਲੁਕੀ ਛਿਪੀ ਹੋਈ ਨਹੀਂ ਹੈਗੀ ਨਾ ਕਿ ਪੰਜਾਬ ਤੋਂ ਬਾਹਰਲੇ ਜਿਹੜੇ ਤਖਤ ਨੇ, ਚਾਹੇ ਪਟਨਾ ਸਾਹਿਬ ਦਾ, ਚਾਹੇ ਹਜ਼ੂਰ ਸਾਹਿਬ, ਇੱਥੋਂ ਤੱਕ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਤੇ ਭਾਗਵੇਂ ਬ੍ਰਿਗੇਡ ਦਾ ਬਹੁਤ ਭਾਰੀ ਪ੍ਰਭਾਵ ਆ। ਇਹ ਬਾਦਲ ਕਿਆਂ ਦੀ ਕਰਤੂਤ। ਜਦੋਂ ਬਾਦਲ ਕਿਆਂ ਨੂੰ ਪੰਥ ਪਿੱਟਦਾ ਸੀ, ਕਲਪਦਾ ਸੀ ਕਿ ਤੁਸੀਂ ਜਿਹੜਾ ਇਹ ਅਕਾਲੀ ਭਾਜਪਾ ਗੱਠਜੋੜ ਬਣਾਈ ਫਿਰਦੇ ਹੋ, ਇਹ ਸਾਡੀ ਕੌਮ ਨੂੰ ਬੜਾ ਮਹਿੰਗਾ ਪੈਣਾ, ਉਦੋਂ ਬਾਦਲ ਦਲ ਵਾਲੇ ਗੰਦੀ ਗਾਲ ਕੱਢ ਕੇ ਗੱਲ ਕਰਦੇ ਹੁੰਦੇ ਸੀਗੇ ਵੀ ਤੁਹਾਨੂੰ ਬੜਾ ਪਤਾ, ਅਸੀਂ ਸਿਆਸਤ ਵਿੱਚ ਬਹੁਤ ਅੱਗੇ ਵੱਧ ਗਏ, ਹੁਣ ਤਾਂ ਅਸੀਂ ਪੂਰੇ ਭਾਰਤ ਵਿੱਚ ਛਾ ਜਾਣਾ। ਪਰ ਉਹਦੇ ਨਤੀਜੇ ਜਿਹੜੇ ਸਿੱਖ ਜਗਤ ਸੋਚਦਾ ਸੀ ਉਹੀ ਨਿਕਲੇ। ਬੀਜੇਪੀ ਨੇ, ਭਾਗਵੇਂ ਬ੍ਰਿਗੇਡ ਨੇ, ਆਰਐਸਐਸ ਨੇ, ਹਿੰਦੂ ਕੱਟੜਵਾਦ ਨੇ ਜਦੋਂ 300 ਸਾਲੇ ਮੌਕੇ ਜਿਹੜਾ ਫੰਡ ਕਰੋੜਾਂ ਰੁਪਈਆ ਕਹਿੰਦੇ ਸੀਗੇ ਉਦੋਂ ਆਇਆ, ਉਹ ਵਰਤਿਆ ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਕੰਮ ਤੋਰਿਆ। ਉਦੋਂ ਬਾਦਲ ਦਾ ਰਾਜ ਸੀਗਾ, ਸਿੱਖ ਕਲਪਦੇ ਫਿਰਦੇ ਸੀ ਪਰ ਕੋਈ ਸੁਣਦਾ ਹੀ ਨਹੀਂ ਸੀ। ਇਹਦਾ ਕੁਦਰਤੋਂ ਕੰਮ ਲੋਟ ਆ ਗਿਆ, ਐਵੇਂ ਜੋ ਮਰਜ਼ੀ ਫੜਾ ਮਾਰੀ ਚੱਲੋ। ਟੌੜਾ ਤੇ ਬਾਦਲ ਲੜੇ ਹੋਏ ਸੀ। ਲੁਧਿਆਣੇ ਪੱਤਰਕਾਰ ਸਤਵੀਰ ਸਿੰਘ ਪੰਜਾਬੀ ਟ੍ਰਿਬਿਊਨ ਵਾਲੇ ਨੇ, ਉਹਨਾਂ ਦਿਨਾਂ ਦੇ ਵਿੱਚ ਜਥੇਦਾਰ ਟੌੜੇ ਨੂੰ ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਗੁਰਦੇਵ ਨਗਰ ਲੁਧਿਆਣੇ ਆਰਤੀ ਸਿਨੇਮੇ ਦੇ ਕੋਲ ਕਿਸੇ, ਉੱਥੇ ਉਹ ਪੁੱਛ ਬੈਠਿਆ ਕਿਤੇ ਸਤਵੀਰ ਸਿੰਘ ਵੀ ਜਿਹੜਾ ਆਰਐਸਐਸ ਦਾ ਰੌਲਾ ਚੱਲਦਾ, ਉਹ ਜਦੋਂ ਉਹਨੇ ਜਵਾਬ ਦਿੱਤਾ, ਜਥੇਦਾਰ ਟੌੜਾ ਸ਼੍ਰੋਮਣੀ ਕਮੇਟੀ ਦਾ ਲੰਮੇ ਚਿਰ ਦਾ ਪ੍ਰਧਾਨ ਤੇ ਉਹਨਾਂ ਦਿਨਾਂ ਵਿੱਚ ਬਾਦਲ ਦਾ ਸਭ ਤੋਂ ਸੱਜਣਾ ਸ਼ਰੀਕ, ਤੇ ਉਹਦੀ ਖਬਰ ਫਰੰਟ ਪੇਜ ਦੀ ਤੇ ਵੱਡੀ ਖਬਰ ਬਣ ਗਈ। ਇਦੋਂ ਪਹਿਲਾਂ ਦਲ ਖਾਲਸਾ ਸਮੇਤ ਘੱਟੋ ਘੱਟ 35-40 ਨਿੱਕੀਆਂ ਵੱਡੀਆਂ ਜਥੇਬੰਦੀਆਂ ਇੱਥੇ ਆਰਐਸਐਸ ਦੇ ਉਸ ਜਿਹੜਾ ਮਤਲਬ ਸੰਤਾਪ ਸੀ ਉਹਦੇ ਸਾਹਮਣੇ ਡਟੀਆਂ ਹੋਈਆਂ ਸੀ, ਪਰ ਕੋਈ ਅਸਰ ਨਹੀਂ ਸੀ ਹੋ ਰਿਹਾ ਕਿਉਂਕਿ ਸਰਕਾਰ ਸੁਣਦੀ ਹੋਈ ਨਹੀਂ ਸੀ। ਜੇ ਕੋਈ ਥਾਣੇ ਕਚਹਿਰੀ, ਐਸਡੀਐਮ ਦਫ਼ਤਰ ਜਾ ਕੇ ਕਹਿੰਦੇ ਸੀ ਵੀ ਉਹਨਾਂ ਦੇ ਪ੍ਰੋਗਰਾਮ ਹੋ ਰਹੇ ਨੇ ਜੀ, ਉਹ ਬਹੁਤ ਜਲੀਲ ਕਰ ਰਹੇ ਨੇ ਸਿੱਖ ਜਗਤ ਨੂੰ। ਮੈਂ ਹੁਣ ਤੱਕ ਵਿੱਚ ਇੱਕ ਝੋਲਾ ਭਰ ਕੇ ਲਾਇਆ ਹੋਇਆ ਜਿਹਦੇ ਵਿੱਚ ਉਸ ਟਾਈਮ ਦਾ ਇਹਨਾਂ ਦਾ ਸਾਰਾ ਕੰਜਰਖਾਨਾ ਸਾਂਭ ਕੇ ਰੱਖਿਆ ਹੋਇਆ। ਇੱਕ ਜਗਮੋਹਨ ਕੌੜਾ ਹੁੰਦਾ ਸੀ ਆਪਣੇ ਜੀਰੇ ਕੋਲ ਦਾ, ਉਹਨੇ ਵਿਚਾਰੇ ਨੇ ਬਹੁਤ ਪਿੱਟ ਪਟੂਆ ਕੀਤਾ ਸਿੱਖਾਂ ਨੂੰ। ਉਹ ਬਰਜਿੰਦਰ ਸਿੰਘ ਹਮਦਰਦ ਕੋਲੇ, ਜਥੇਦਾਰ ਰਣਜੀਤ ਸਿੰਘ ਕੋਲੇ, ਦਮਦਮੀ ਟਕਸਾਲ ਤੇ ਹੋਰ ਜਿੰਨੀਆਂ ਵੀ ਉਸ ਟਾਈਮ ਸ਼ਖਸੀਅਤਾਂ ਸੀ, ਉਹਨਾਂ ਸਾਰਿਆਂ ਕੋਲੇ ਪਲੰਦਾ ਲੈ ਕੇ ਗਿਆ ਵੀ 1998 ਚ ਲੈ ਕੇ ਗਿਆ ਉਹ ਵੀ 300 ਸਾਲੇ ਮੌਕੇ ਆਰਐਸਐਸ ਨੇ ਆਹ ਗੰਦ ਪਾਉਣਾ, ਤੇ ਉਸ ਬੰਦੇ ਦੀ ਕਿਸੇ ਨੇ ਨਾ ਸੁਣੀ। ਮੈਨੂੰ ਵੀ ਇੱਕ ਦਮਦਮੀ ਟਕਸਾਲ ਨਾਲ ਸੰਬੰਧਿਤ ਸ਼ਖਸੀਅਤ ਸੀਗੀ, ਉਹਨਾਂ ਨੇ ਉਹਦੇ ਨਾਲ ਮਿਲਾਪ ਕਰਾਇਆ ਤੇ ਬਹੁਤ ਕੁਝ ਉਹਦੇ ਕੋਲ ਸੀਗਾ ਜਿਹਦੇ ਵਿੱਚ ਪੰਜਾਬ ਦੇ ਵਿੱਚ ਬਾਦਲ ਟੌੜਾ ਅਕਾਲੀ ਭਾਜਪਾ ਗੱਠਜੋੜ ਮੁੱਕੇ ਕਿਵੇਂ ਭਗਵਾਂ ਬ੍ਰਿਗੇਡ ਪੰਜਾਬ ਦੇ ਵਿੱਚ ਆਪਦੇ ਪੈਰ ਪਸਾਰ ਰਿਹਾ। ਤੁਹਾਨੂੰ ਇਹ ਸੁਣ ਕੇ ਬੜੀ ਹੈਰਾਨੀ ਹੋ ਸਕਦੀ ਆ ਕਿ ਪੰਜਾਬ ਦੇ ਵਿੱਚ ਹਰ ਛੋਟੇ ਵੱਡੇ ਗਲੀ ਮੁਹੱਲੇ ਵਿੱਚ ਸਕੂਲ ਖੋਲ੍ਹੇ ਗਏ ਜਿਨ੍ਹਾਂ ਦੇ ਨਾਂ ਗੁਰੂਆਂ ਦੇ ਨਾਂ ਤੇ ਸੀਗੇ। ਗੁਰੂ ਨਾਨਕ ਪਬਲਿਕ ਸਕੂਲ, ਦਸ਼ਮੇਸ਼ ਸਾਹਿਬ, ਇਸ ਤਰ੍ਹਾਂ ਕੋਈ ਸਕੂਲ ਗੁਰੂ ਸਾਹਿਬ ਦੇ ਨਾਂ ਤੇ। ਉੱਥੇ ਕੋਈ ਰਿਟਾਇਰ ਜਿਹੜਾ ਫੌਜੀ ਅਫਸਰ ਆ ਉਹਨੂੰ ਰੱਖ ਲੈਣਾ ਤੇ 2-3 ਕੁੜੀਆਂ, ਬਾਕੀ ਸਾਰਾ ਮਤਲਬ ਉੱਥੇ ਜਿਹੜਾ ਬੱਚੇ ਛੋਟੇ ਹੁੰਦੇ ਆ ਮਤਲਬ 10 ਸਾਲ ਤੱਕ ਦੇ, ਉਹਨਾਂ ਦਾ ਬਾਕੀ ਕਿਤਾਬਾਂ ਤਾਂ ਦੂਜੀਆਂ ਪੜ੍ਹਾਈਆਂ ਕਰਨੀਆਂ ਹੁੰਦੀਆਂ ਸੀਗੀਆਂ, ਪਰ ਹਿੰਦੀ
ਬੋਲਣ ਲਾਉਣੇ ਆ ਤੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਹਿੰਦੂਇਜ਼ਮ ਵਾਲੇ ਪਾਸੇ ਤੋਰਨਾ, ਜਾਣੀ ਕਿ ਕੇਸਾਧਾਰੀ ਹਿੰਦੂ, ਇਹ ਉਹਨਾਂ ਦਾ ਪ੍ਰੋਜੈਕਟ ਸੀ। ਤੇ ਇਸ ਮੌਕੇ ਵੀ ਜਿਹੜਾ ਇੱਕ ਸਰਵ ਹਿਤਕਾਰੀ ਸਕੂਲਾਂ ਦੀ ਲੜੀ ਆ ਪੰਜਾਬ 'ਚ, ਇਹ ਸਾਰੇ ਸਕੂਲ ਭਾਗਵੇਂ ਬ੍ਰਿਗੇਡ ਦੇ ਗੁਰੂ ਸਾਹਿਬਾਨ ਦੇ ਨਾਂ ਤੇ ਖੋਲੇ ਸਕੂਲ ਬਹੁਤ ਨੇ। ਆਪਣੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ, ਇਹ ਸਾਰੀਆਂ ਕਰਤੂਤਾਂ ਬਾਦਲ ਦੇ ਰਾਜ ਵਿੱਚ ਹੋਈਆਂ ਜੀ। ਤੇ ਜਿਹੜੇ ਇਸ ਮੌਕੇ ਸਾਡੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਤੁਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਦੇਖ ਸਕਦੇ ਹੋ, ਜਿਹੜੇ ਬਿਲਕੁਲ ਕੇਸਾਧਾਰੀ ਹਿੰਦੂਆਂ ਵਾਂਗੂ ਗੱਲਾਂ ਕਰਦੇ ਆ। ਸਿੱਖੀ ਦੀ ਸ਼ਾਨ ਜਾਂ ਸਿੱਖ ਫਲਸਫੇ ਨਾਲ ਜਾਂ ਸਿੱਖ ਇਤਿਹਾਸ ਨਾਲ ਉਹਨਾਂ ਦਾ ਉਹੋ ਜਿਹਾ ਮੋਹ ਨਹੀਂ ਜਿਵੇਂ ਦਾ ਇੱਕ ਸਿੱਖ ਬੱਚੇ ਦਾ ਹੁੰਦਾ। ਉਹਨਾਂ ਦਾ ਅੰਦਰਲਾ ਸਿੱਖ ਕਿਵੇਂ ਮਾਰਿਆ ਗਿਆ, ਇਹ ਸਾਰਾ ਉਸ ਦੌਰ ਵਿੱਚ ਹੋਇਆ। ਫਿਰ ਕਿਤਾਬਾਂ ਲਾ ਦਿੱਤੀਆਂ ਗਈਆਂ, ਜਿਹੜੀਆਂ ਕਿਤਾਬਾਂ +2 ਦੀ 12ਵੀਂ ਦੀ ਕਿਤਾਬ ਦਾ ਤਾਂ ਬਹੁਤ ਰੌਲਾ ਪਿਆ ਨਾ, ਜਿਹਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਮੋਰਚਾ ਵੀ ਲਾਇਆ ਗਿਆ। ਇੱਕ ਵਾਰੀ ਤਾਂ ਇੰਨੀ ਹੈਰਾਨੀ ਵਾਲੀ ਗੱਲ ਹੋਈ ਵੀ ਆ ਜਿਹੜੇ ਆਪਣੇ ਸੁਖਬੀਰ ਬਾਦਲ ਹੋਣੀ ਆ, ਲੌਂਗੋਵਾਲ ਸ਼ਾਇਦ ਪ੍ਰਧਾਨ ਸੀ, ਇਹ ਮੋਰਚਾ ਲਾ ਕੇ ਬਹਿ ਗਏ ਬਾਅਦ ਚ ਵੀ ਉਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਜਿਹੜੀਆਂ ਵਾਪਸ ਲਈਆਂ ਜਾਣ। ਉਹ ਜਿਹੜੀਆਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਆ, ਜਿਹੜੀ ਗੁਰੂ ਸਾਹਿਬਾਨ ਦਾ ਸਿੱਖ ਧਰਮ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਮਤਲਬ 1750 ਤੱਕ ਦਾ ਇਤਿਹਾਸ ਆ ਮੇਰੇ ਖਿਆਲ, ਉਹ ਸਾਰਾ ਜਿਹੜਾ ਹੈਗਾ ਉਹਦੇ ਵਿੱਚ ਹਿੰਦੂਤਵੀ ਨਜ਼ਰੀਏ ਤੋਂ ਲਿਖਿਆ ਹੋਇਆ ਸੀ। ਤੋ ਉਹ ਉਸ ਇਤਿਹਾਸ ਦੇ ਖਿਲਾਫ ਬੜੇ ਕਲਪਦੇ। ਮੈਂ ਉਹਦੇ ਚ ਮੇਰੇ ਵਰਗੇ ਹੋਰ ਬਹੁਤ ਸਾਰੇ ਸਪੋਕਸਮੈਨ, ਉਦੋਂ ਮੈਗਜ਼ੀਨ ਨਵਾਂ ਨਿਕਲਿਆ ਸੀ, ਬਾਅਦ ਚ ਤਾਂ ਉਹਨੇ ਰੰਗ ਢੰਗ ਹੋਰ ਫੜ ਲਏ, ਉਹ ਚ ਅਸੀਂ ਲਿਖਦੇ ਰਹੇ। MS ਰਾਹੀ ਐਡਵੋਕੇਟ ਸੀ, ਉਹਨੇ ਬੜੇ ਕੇਸ ਕੀਤੇ, ਪਰ ਕੋਈ ਸੁਣਦਾ ਇੱਥੇ ਜੀ। ਤੋ ਸਕੂਲਾਂ ਦੀਆਂ ਕਿਤਾਬਾਂ 'ਚ ਜਾਂ ਹੋਰਨਾਂ ਤਰੀਕਿਆਂ ਨਾਲ ਸਿੱਖਾਂ ਦਾ ਹਿੰਦੂਕਰਨ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਸੀ, ਤੇ ਉਹ ਸਾਰਾ ਅਕਾਲੀ ਭਾਜਪਾ ਗੱਠਜੋੜ ਮੌਕੇ ਚੱਲ ਰਿਹਾ ਸੀ। ਉਹ ਜਿੱਦਣ ਟੌੜਾ ਸਾਹਿਬ ਨੇ ਸਟੇਟਮੈਂਟ ਦੇਤੀ, ਫੇਰ ਮੋਰਚਾ ਭਖ ਗਿਆ। ਫੇਰ ਘੱਟੋ ਘੱਟ 3 ਮਹੀਨੇ ਅਸੀਂ ਪੂਰਾ ਪੈਰ ਗੱਡ ਕੇ ਲੜੇ ਆ। ਉਹ ਸਾਰਾ ਜਿਹੜਾ ਉਸ ਮੌਕੇ ਦਾ ਰਿਕਾਰਡ ਵਾ, ਉਹ ਜਦੋਂ ਹੁਣ ਵੀ ਪੜ੍ਹੀਦਾ ਨਾ, ਤਾਂ ਬੜੀ ਆਪਣੇ ਆਪ ਨੂੰ ਅਲਕਤ ਆਉਂਦੀ ਆ ਵੀ ਸਾਡੇ ਵੱਡੇ ਵਡੇਰੇ ਇਹਨਾਂ ਹਿੰਦੂਆਂ ਦੇ ਜਾਲ 'ਚ ਫਸ ਕੇ ਇਸ ਮੁਲਕ ਦੇ ਵਿੱਚ ਰਹਿਣ ਲਈ ਮੰਨ ਕਿਵੇਂ ਗਏ। ਕੋਈ ਧਰਮ ਜਾਂ ਕੋਈ ਕੌਮ ਦੇ ਬੰਦੇ ਇੰਨੇ ਜਲੀਲ, ਇੰਨੇ ਨੀਚ ਹੋ ਸਕਦੇ ਆ, ਇਹ ਜੇ ਕਿਸੇ ਨੇ ਦੇਖਣਾ ਹੋਵੇ ਉਹ ਦੇਖ ਲਵੇ ਆ ਕੇ ਜਦੋਂ ਮਰਜੀ। ਇੱਕ ਸਵਾਲ ਜਵਾਬ ਸੀਗੇ ਉਹਨਾਂ ਨੇ ਛਾਪੇ ਹੋਏ ਬਈ ਆਹ ਤੁਸੀਂ ਸਕੂਲਾਂ 'ਚ ਬੱਚਿਆਂ ਨੂੰ ਦੇਣੇ ਆ, RSS ਵਾਲਿਆਂ ਦੀ ਤੁਹਾਨੂੰ ਗੱਲ ਦਾ। ਤੇ ਉਹ ਆਮ ਜਿਹੜੇ ਪਿੰਡੂ ਨਿੱਕੇ ਸਕੂਲ ਆ, ਉੱਥੇ ਜਦੋਂ ਜਾਣਾ ਇਹਨਾਂ ਨੇ ਚਿੱਟੀਆਂ ਪੈਂਟਾਂ ਪੂਟਾਂ ਜਿਹੀਆਂ ਪਾ ਕੇ, ਲੀੜੇ ਕੱਪੜੇ, ਜਦੋਂ ਸਕੂਲ ਵਾਲਿਆਂ ਨੇ ਕਹਿਣਾ ਵੀ ਕੋਈ ਸਰਕਾਰ, ਕਿਉਂਕਿ ਅਕਾਲੀ ਭਾਜਪਾ ਸਰਕਾਰ, ਤੇ ਉਹਦੇ ਵਿੱਚ ਨਿਆਣਿਆਂ ਨੂੰ ਫੜਾ ਦੇਣਾ ਵੀ ਯੈਸ ਨੋ ਤੁਸੀਂ ਤੇ ਮਾਰਕ ਕਰਨਾ। ਉੱਤੇ ਲਿਖਿਆ ਹੁੰਦਾ ਸੀ ਪ੍ਰਸ਼ਨ 1 ਬਈ ਸਿੱਖਾਂ ਦੇ ਨਾਮ ਨਾਲ ਸਿੰਘ ਲੱਗਿਆ ਹੁੰਦਾ ਹੈ, ਹਿੰਦੂਆਂ ਦੇ ਨਾਮ ਨਾਲ ਰਾਮ ਦੇਵ ਆਦਿਕ ਸ਼ਬਦ ਲੱਗੇ ਹੁੰਦੇ ਹਨ, ਪਹਿਲੇ 9 ਗੁਰੂ ਸਾਹਿਬਾਨ ਦੇ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਲੱਗਿਆ ਹੋਇਆ। ਦੱਸੋ ਬੱਚਿਓ ਪਹਿਲੇ 9 ਗੁਰੂ ਕੀ ਸਨ? ਥੱਲੇ ਨਿਆਣਿਆਂ ਨੇ ਆਪੇ ਮਾਰਕ ਕਰਨਾ ਵੀ ਹਿੰਦੂ ਸੀਗੇ, ਕਿਉਂਕਿ ਉਹਨਾਂ ਦੇ ਨਾਂ ਨਾਲ ਰਾਮ ਦੇਵ ਇਸ ਤਰ੍ਹਾਂ ਦੇ ਅੱਖਰ ਲੱਗੇ ਹੋਏ ਨੇ। ਚਲੋ ਜੀ, ਫਿਰ ਅਗਲਾ ਸਵਾਲ, ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਜੀ ਤੋਂ ਕੀ ਵਰ ਮੰਗਿਆ? ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਦੀ ਪੂਜਾ, ਚੰਡੀ ਦੀ ਪੂਜਾ, ਮਤਲਬ ਉਹ ਸਵਾਲ ਲਿਖੇ ਹੀ ਇਸ ਤਰੀਕੇ ਨਾਲ ਜਾਂਦੇ ਸੀ ਵੀ ਜਿਹੜੇ ਥੱਲੇ 4 ਉਹਦੇ ਦੇ ਆਪਸ਼ਨ ਦਿੱਤੀ ਜਾਂਦੀ ਸੀ ਉੱਤਰ ਦੇਣ ਲਈ, ਨਿਆਣਾ ਟਰੈਪ 'ਚ ਫਸ ਕੇ ਉੱਤਰ ਉਹੀ ਦੇਵੇ ਜਿਸ ਤੋਂ ਬਾਅਦ 'ਚ ਜਦੋਂ ਦੇਖੋ ਉਹ ਬੱਚਿਆਂ ਦੀ ਉਮਰ ਉਹ ਹੁੰਦੀ ਆ, ਜਿਹੜਾ ਕੁਝ ਉਦੋਂ ਫੱਟੀ ਤੇ ਜਿਵੇਂ ਕਿੱਲ ਠੁੱਕ ਜਾਂਦਾ ਨਾ, ਜਿਹੜਾ ਕੁਝ ਉਦੋਂ ਉਹਨਾਂ ਦੇ ਦਿਮਾਗ 'ਚ ਛਪ ਗਿਆ ਉਹ ਕਦੇ ਮਿਟਣਾ ਨਹੀਂ। ਤੋ ਉਹ ਸਾਰਾ ਰਿਕਾਰਡ ਹੁਣ ਤੱਕ ਮੈਂ ਰੱਖਿਆ ਹੋਇਆ ਵੀ ਕਈ ਵਾਰੀ ਕਿਸੇ ਬੰਦੇ ਤੇ ਜ਼ਿਆਦਾ ਮਿਰਚਾਂ ਲੱਗਣ ਲੱਗ ਜਾਂਦੀਆਂ ਨੇਗੀਆਂ ਵੀ ਇਹ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ ਆ, ਉਹਨੂੰ ਕਹੀਦਾ ਵੀ ਪੜ੍ਹ ਲਾ ਭਰਾਵਾ, ਅਸੀਂ ਆਪਦੇ ਧਰਮ ਦਾ ਸੱਤਿਆਨਾਸ਼ ਹੁੰਦਾ ਦੇਖ ਕੇ ਐਵੇਂ ਨਹੀਂ ਦੁਆਲੇ ਹੁੰਦੇ, ਕੋਈ ਗੱਲ ਵਾ। ਉਹ ਉਸ ਮੌਕੇ ਸ਼ੁਕਰ ਕਰੋ ਅਕਾਲ ਪੁਰਖ ਵਾਹਿਗੁਰੂ ਦਾ ਕਿ ਬਾਦਲ ਤੇ ਟੌੜਾ ਲੜੇ ਹੋਏ ਸੀਗੇ, ਨਹੀਂ ਤਾਂ ਕੋਈ ਸੁਣਵਾਈ ਨਹੀਂ ਹੋਣੀ ਸੀ। ਜਦੋਂ ਟੌੜੇ ਨੇ ਇਸ ਗੱਲ ਦੇ ਉੱਤੇ ਸਟੈਂਡ ਲੈ ਲਿਆ, ਫਿਰ ਉਹਦੇ ਵੱਡੇ ਉਹਦੀ ਉਹ ਸੀਗੀ ਵੱਡੀ ਸੀ ਸ਼ਖਸੀਅਤ, ਉਹਦੇ ਮਗਰ ਜਥੇਬੰਦੀਆਂ ਹੋਰ ਰਲ ਗਈਆਂ ਤੇ ਨਤੀਜਾ ਇਹ ਨਿਕਲਿਆ ਵੀ ਵੱਡੇ ਪ੍ਰੋਗਰਾਮ ਕੀਤੇ। ਇੱਕ ਆਪਣੇ ਚੰਡੀਗੜ੍ਹ ਤੱਕ ਫਤਿਹਗੜ੍ਹ ਸਾਹਿਬ ਤੋਂ ਮਾਰਚ ਕੱਢਿਆ, ਔਰ ਇੰਨਾ ਪੰਜਾਬ ਦਾ ਉਹਦੇ 'ਚ ਜ਼ਬਰਦਸਤ ਹੁਲਾਰਾ ਮਿਲਿਆ। ਫਿਰ ਇੱਕ ਦਿਨ ਉਹ ਜਿਹੜਾ RSS ਦਾ ਮੁਖੀ ਸ਼ਾਇਦ ਸੁਦਰਸ਼ਨ ਸੀ ਉਦੋਂ, ਉਹਨੇ ਆਉਣਾ ਸੀ ਚੰਡੀਗੜ੍ਹ, ਤੇ ਉੱਥੇ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਉਹਨੂੰ ਘੇਰਾ ਪਾ ਲਿਆ, ਗ੍ਰਿਫਤਾਰੀਆਂ ਵੀ ਹੋਈਆਂ ਸੀ ਸਾਡੀਆਂ ਉਦੋਂ। ਸੋ ਉਹ ਸਾਰਾ ਬਾਦਲ ਦੇ ਰਾਜ ਵਿੱਚ ਪੰਜਾਬ ਦੇ ਵਿੱਚ ਭਗਵੇਂ ਬ੍ਰਿਗੇਡ ਦੇ ਪੈਰ ਲਵਾਏ ਗਏ। ਉਦੋਂ ਫਿਰ ਜਦੋਂ ਇਹ ਲੜਾਈ ਜਿਹੜੀ ਆ ਵਧੀ ਤੇ ਅਖੀਰ ਬਾਦਲ ਨੂੰ ਬਹੁਤ, ਜਦੋਂ ਜਾਣੀ ਕਿ ਕੋਈ ਕੰਮ ਕਰਨ ਵਾਲਾ ਰਹਿ ਹੀ ਨਹੀਂ ਗਿਆ ਸੀ, ਜਾਣੀ ਕਿ ਨਾ ਵੀ ਬੋਲਦਾ ਤਾਂ ਵੀ
ਅਸੀਂ ਜਾਣੀ ਕਿ ਉਦੋਂ ਇਹ ਗੱਲ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਗਏ ਜਿਹੜੇ ਲੜ ਰਹੇ ਲੋਕ ਸੀ ਕਿ ਆਰਐਸਐਸ ਦਾ ਏਜੰਟ। ਉਹ ਫਿਰ ਉਦੋਂ ਤੋਂ ਗੱਲ ਚੱਲਦੀ ਆਉਂਦੀ ਆ ਵੀ ਜਿਹੜਾ ਵੀ ਪੰਥ ਦਾ ਦੁਸ਼ਮਣ ਆਵੇ ਉਹਨੂੰ ਹੁਣ ਆਰਐਸਐਸ ਦਾ ਏਜੰਟ ਕਿਹਾ ਜਾਂਦਾ। ਤੋਂ ਉਹਨਾਂ ਵੇਲਿਆਂ ਦੇ ਵਿੱਚ ਇਹ ਸਾਰਾ ਜਿਹੜਾ ਨੀਲੀ ਪੱਗ ਵਾਲਿਆਂ ਦਾ, ਸੁਖਬੀਰ ਬਾਦਲ ਦਾ ਗੁੰਡਾ ਦਲ ਵਾ, ਇਹਨਾਂ ਨੇ ਭਗਵੇਂ ਬ੍ਰਿਗੇਡ ਦਾ ਮਤਲਬ ਕੰਮ ਕਰਤਾ। ਬਾਅਦ ਵਿੱਚ ਤਾਂ ਉਹ ਦਿਨ ਵੀ ਆ ਗਏ ਬਈ ਆਰਐਸਐਸ ਦਾ ਜਿਹੜਾ ਸਿੱਖਾਂ ਨੂੰ ਉੱਲੂ ਬਣਾਉਣ ਲਈ, ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਇੱਕ ਬ੍ਰਿਗੇਡ ਬਣਾਇਆ ਹੋਇਆ ਰਾਸ਼ਟਰੀ ਸਿੱਖ ਸੰਗਤ, ਉਹ ਫਿਰ ਉਹਨਾਂ ਨੇ ਬੰਦ ਹੀ ਕਰਤਾ ਵੀ ਐਵੇਂ ਖਰਚਾ ਕਰਨ ਦੀ ਕੀ ਲੋੜ ਆ। ਇਹ ਕੰਮ ਤਾਂ ਆਪਣਾ ਬਾਦਲ ਦਲ ਵਾਲੀ ਕਰੀ ਜਾਂਦੇ ਨੇ ਸਿੱਖਾਂ ਨੂੰ ਹਿੰਦੂ ਬਣਾਉਣ ਦਾ, ਕਿਉਂਕਿ ਮੰਦਿਰਾਂ 'ਚ ਟੱਲੀਆਂ ਖੜਕਾਉਣੀਆਂ ਜਾਂ ਹੋਰ ਕੁੱਤੇ ਕੰਮ ਜਿਹੜੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਕਰਨੇ, ਉਹ ਸਾਰੇ ਇਹ ਬੜੇ ਸ਼ੌਂਕ ਨਾਲ ਕਰਦੇ ਸੀ। ਤੇ ਜੇ ਕੋਈ ਰੋਕਦਾ ਟੋਕਦਾ ਸੀ ਉਹਨੂੰ ਆਵਾ ਤਵਾ ਬੋਲਦੇ ਸੀ। ਉਹ ਉਸ ਮਾਹੌਲ ਦੇ ਵਿੱਚ ਜਿਹੜਾ ਕੁਝ ਪੰਜਾਬ ਵਿੱਚ ਹੋਈ ਜਾਂਦਾ ਸੀ, ਜੇ ਕਿਤੇ ਉਹਦੇ ਵਿੱਚ ਵਿਰੋਧ ਨਾ ਹੁੰਦਾ, ਸਿੱਖ ਜਗਤ ਦਾ ਮਾੜਾ ਮੋਟਾ ਜਿਹੜਾ ਕਣ ਹੈਗਾ ਹਜੇ ਉਹ ਨਾ ਹੁੰਦਾ, ਤਾਂ ਅੱਜ ਜਿਹੜਾ ਹਾਲ ਤਖਤ ਸ੍ਰੀ ਪਟਨਾ ਸਾਹਿਬ ਦਾ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦਾ, ਜਿਹੜਾ ਹਾਲ ਦਿੱਲੀ ਵਾਲੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਹਰਿਆਣਾ ਕਮੇਟੀ ਦਾ, ਉਹ ਆਪਣਾ ਪੰਜਾਬ ਦਾ ਅੱਜ ਤੋਂ 15 ਸਾਲ ਪਹਿਲਾਂ ਹੋਇਆ ਪਿਆ ਹੋਣਾ ਸੀ। ਅਜੇ ਮਾੜਾ ਮੋਟਾ ਬਚਾਅ ਇੱਥੇ ਰਹਿ ਗਿਆ। ਅਸੀਂ ਆਮ ਗੱਲ ਕਰਦੇ ਹੁੰਦੇ ਸੀ ਵੀ ਕੈਨੇਡਾ ਅਮਰੀਕਾ 'ਚ ਤਾਂ ਸਿੱਖੀ ਬਚ ਲੂ, ਇੱਥੇ ਤਾਂ ਨਹੀਂ ਬਚਣ ਦਿੰਦੇ। ਤੋਂ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਇਹਨਾਂ ਦੇ ਜੁੱਤੀਆਂ ਪਈਆਂ ਇਹਨਾਂ ਤੋਂ, ਬਰਗਾੜੀ ਬਾਈਬਲ ਤੇ ਸੈਣੀ ਵਰਗੀਆਂ ਕਰਤੂਤਾਂ ਕਰਵਾਈਆਂ, ਜਿਹਦੇ ਕਰਕੇ ਸਿੱਖਾਂ ਨੂੰ ਅਕਲ ਆਈ। ਨਹੀਂ ਤਾਂ ਸਿੱਖ ਐਵੇਂ ਧੂਤਿਆਂ ਵਾਂਗੂ ਬਾਦਲ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਕਰੀ ਜਾਂਦੇ ਸੀ। ਇਹ ਨਹੀਂ ਕਿ ਕਾਂਗਰਸ ਗੰਦੀ ਨਹੀਂ, ਇਹ ਨਹੀਂ ਕਿ ਭਾਜਪਾ ਬੜੀ ਚੰਗੀ ਆ, ਇਹ ਸਾਰੇ ਇੱਕੋ ਵੇਲ ਦੇ ਚੱਟੇ ਬੱਟੇ ਆ। ਅੱਜ ਇੱਕ ਕੱਲ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਉੱਤੇ ਸਰਦਾਰ ਜਗਤਾਰ ਸਿੰਘ ਦੀ ਜਿਹੜੀ ਕਿਤਾਬ ਆਈ ਆ, ਸਿੱਖ ਸਟਰਗਲ ਡਾਕੂਮੈਂਟ, ਸਿੱਖ ਇਤਿਹਾਸ, ਸਿੱਖ ਕੌਮ ਦੇ ਸਾਰੇ ਡਾਕੂਮੈਂਟ ਇਕੱਠੇ ਕਰਕੇ ਉਹਨਾਂ ਨੇ ਛਾਪੇ ਆ। ਉਹਦੇ ਵਿੱਚ ਇੱਕ ਪੂਰਾ ਪੰਜਾਬੀ 'ਚ ਪੰਜਾਬੀ ਟ੍ਰਿਬਿਊਨ ਦੇ ਉੱਤੇ ਸਰਦਾਰ ਸੁਰਿੰਦਰ ਸਿੰਘ ਤੇਜ ਦਾ ਇੱਕ ਲੇਖ ਛਪਿਆ ਸੀ। ਉਹਦੇ ਵਿੱਚ ਇੱਕ ਥਾਂ ਦੇ ਉੱਤੇ ਜਾ ਕੇ ਆਉਂਦਾ, ਕਿਉਂਕਿ ਉਹ ਕਿਤਾਬ ਅੰਗਰੇਜ਼ੀ 'ਚ ਆ ਜਿਹੜੀ ਸਰਦਾਰ ਜਗਤਾਰ ਸਿੰਘ ਦੀ ਆ, ਉਹਦੇ ਵਿੱਚ ਇੱਕ ਥਾਂ ਤੇ ਲਿਖਿਆ ਹੋਇਆ ਆਉਂਦਾ ਹੈ ਬਈ ਕੂਕਾ ਲਹਿਰ ਪੰਜਾਬ ਵਿੱਚ ਬ੍ਰਿਟਿਸ਼ ਹਾਕਮਾਂ ਖਿਲਾਫ ਪਹਿਲੀ ਜਥੇਬੰਦਕ ਬਗਾਵਤੀ ਲਹਿਰ ਸੀ। 1872 ਵਿੱਚ 66 ਕੂਕਿਆਂ ਨੂੰ ਮਲੇਰ ਕੋਟਲੇ ਵਿਖੇ ਤੋਪਾਂ ਨਾਲ ਉਡਾਇਆ ਗਿਆ। ਇਹ ਤਾਂ ਆਪਾਂ ਨੂੰ ਸਭ ਨੂੰ ਪਤਾ। ਹੁਣ ਆ ਜਾਓ, ਇਹ ਤੋਪਾਂ ਪਟਿਆਲੇ ਦੇ ਮਹਾਰਾਜੇ ਮਹਿੰਦਰ ਸਿੰਘ ਨੇ ਮੁਹੱਈਆ ਕਰਾਈਆਂ ਸਨ। ਉਹਨਾਂ ਨੇ ਅਜਿਹਾ ਕਰਨ ਤੋਂ ਇਲਾਵਾ ਉਪਰੋਕਤ ਵਹਿਸ਼ਤੀ ਕਾਰਵਾਈ ਲਈ ਪੰਜਾਬ ਸਰਕਾਰ ਦੇ ਕਾਰਜਕਾਰੀ ਸਕੱਤਰ ਨੂੰ ਪ੍ਰਸ਼ੰਸਾ ਪੱਤਰ ਵੀ ਲਿਖਿਆ ਸੀ। ਜਿਹੜੀ ਕਰਤੂਤ ਅੱਜ 100-125 ਸਾਲ ਬਾਅਦ ਪਟਿਆਲੇ ਮਹਾਰਾਜੇ ਮਹਿੰਦਰ ਸਿੰਘ ਦੇ ਬਾਰੇ ਲਿਖੀ ਗਈ ਆ ਤੇ ਆਪਾਂ ਪੜ੍ਹੀ ਆ ਕਿ ਜਦੋਂ ਕੂਕਿਆਂ ਨੂੰ ਤੋਪਾਂ ਨਾਲ ਉਡਾਇਆ ਗਿਆ ਤਾਂ ਉਹ ਤੋਪਾਂ ਪਟਿਆਲਾ ਰਿਆਸਤ ਨੇ ਦਿੱਤੀਆਂ ਸੀ ਅੰਗਰੇਜ਼ਾਂ ਨੂੰ, ਤੇ ਇਸ ਕਾਰਵਾਈ ਲਈ ਪ੍ਰਸ਼ੰਸਾ ਵੀ ਕੀਤੀ ਅੰਗਰੇਜ਼ ਸਰਕਾਰ ਦੀ। ਇਸੇ ਤਰੀਕੇ ਦੀਆਂ ਕਰਤੂਤਾਂ ਆਪਾਂ ਅੱਜ ਬਾਦਲਾਂ ਹੁਣਾਂ ਦੀਆਂ ਗਿਣਦੇ ਆ, ਤਾਂ ਅੱਜ ਤੋਂ 100 ਸਾਲ ਬਾਅਦ, 200 ਸਾਲ ਬਾਅਦ ਸਿੱਖ ਚੇਤੇ ਕਰਕੇ ਪਿੱਟਿਆ ਕਰਨਗੇ ਵੀ ਜਿਹੋ ਜਿਹਾ ਕਰਤੂਤ ਪਟਿਆਲਾ ਰਿਆਸਤ ਦੇ ਮਹਾਰਾਜੇ ਮਹਿੰਦਰ ਸਿੰਘ ਨੇ ਕੂਕਿਆਂ ਵਾਰੀ ਕੀਤੀ ਸੀ, ਉਵੇਂ ਦੀ ਕਰਤੂਤ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਬਾਦਲ ਪਰਿਵਾਰ ਕਰਦਾ ਰਿਹਾ ਤੇ ਬਾਦਲ ਦਲੀਏ ਕਰਦੇ ਰਹੇ। ਸਿੱਖ ਕੌਮ ਦਾ ਨਾਸ਼ ਮਾਰਨ ਵਾਲੀਆਂ ਕਰਤੂਤਾਂ ਅੰਗਰੇਜ਼ਾਂ ਨੇ ਵੀ ਕੀਤੀਆਂ ਤੇ ਕਾਂਗਰਸ ਨੇ ਵੀ ਕੀਤੀਆਂ। ਬਾਦਲ ਕਿਆਂ ਤੋਂ ਬਗੈਰ ਜਿਹੜੇ ਹੋਰ ਇੱਥੇ ਸਿਆਸੀ ਦਲ ਆ ਸਭ ਨੇ ਕੀਤੀਆਂ, ਪਰ ਬਾਦਲ ਕਿਆਂ ਨੇ ਵੀ ਕੀਤੀ। ਜਿਵੇਂ ਆਪਾਂ ਆਹ ਨਹੀਂ ਭੁੱਲ ਸਕਦੇ ਕਿ ਸਿੱਖ ਹੋਣ ਦੇ ਬਾਵਜੂਦ ਮਹਾਰਾਜਾ ਪਟਿਆਲਾ ਨੇ ਕੀਤੀ, ਉਵੇਂ ਇਹ ਨਾ ਭੁੱਲੋ ਵੀ ਬਾਦਲ ਹੁਣੀ ਹੈ ਸਿੱਖ ਹੀ ਸੀ, KPS ਗਿੱਲ ਵੀ ਸਿੱਖ ਸੀ, ਬੇਅੰਤ ਸਿੰਘ ਵੀ ਸਿੱਖ ਸੀ। ਇਹ ਸਾਰੇ ਦੇ ਸਾਰੇ ਉਹੀ ਸਾਰਾ ਕੁਝ ਇਸ ਲੇਖ ਦੇ ਵੀ ਐਂਡ ਦੇ ਉੱਤੇ ਇਹੀ ਲਿਖਿਆ ਹੋਇਆ ਵੀ 1997 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਕਿਸੇ ਵੀ ਤਰ੍ਹਾਂ ਵੱਖਰਾ ਨਹੀਂ ਸੀ ਤੇ ਇਸੇ ਕਰਕੇ ਹੁਣ ਸਿਆਸੀ ਤੌਰ ਤੇ ਹਾਸ਼ੀਏ ਤੇ ਹੈ। ਸੋ ਇਹ ਗੱਲ ਇਸ ਕਰਕੇ ਮੈਂ ਛੇੜੀ ਆ ਕਿ ਜਿਹੜਾ ਸਿੱਖੀ ਦਾ ਤੇ ਸਿੱਖਾਂ ਦਾ ਦਿਨੋਂ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ, ਉਹਨੂੰ ਕਾਰਨ ਕਰਾਉਣ ਦੀ ਜ਼ਿੰਮੇਵਾਰੀ ਇਕੱਲੀ ਕਾਂਗਰਸ ਤੇ ਜਾਂ ਭਾਜਪਾ ਤੇ ਪਾ ਕੇ ਸੁਰਖਰੂ ਨਹੀਂ ਹੋਇਆ ਜਾ ਸਕਦਾ। ਇਹ ਸਾਰਾ ਕੁਝ ਬਾਦਲ ਕਿਆਂ ਨੇ ਵੀ ਕੀਤਾ। ਹੁਣ ਆਪਾਂ ਤਾਕਤਾਂ ਦੀ ਗੱਲ ਕਰਦੇ ਸੀ, ਤਾਕਤਾਂ ਦਾ ਟਕਰਾਅ ਤਾਂ ਬਹੁਤ ਮੰਦਭਾਗਾ, ਪਰ ਕਰਵਾਇਆ ਕਿਹਨੇ ਆ? ਜੇ ਸੁਖਬੀਰ ਬਾਦਲ 2 ਦਸੰਬਰ ਵਾਲੇ ਹੁਕਮ ਮੰਨ ਲੈਂਦਾ
ਤਾਂ ਕਹਾਣੀ ਕੁਝ ਹੋਰ ਹੋਣੀ ਸੀ, ਨਹੀਂ ਮੰਨੀ। ਹੁਣ ਉਹਨਾਂ ਦੀ ਗੱਲ ਆ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਦੀ, ਉਹ ਕਹਿੰਦੇ ਆ ਵੀ ਅਸੀਂ ਆਪਦੇ ਹਿਸਾਬ ਨਾਲ ਇੱਥੇ ਫੈਸਲੇ ਲੈਣੇ ਆ। ਹਾਲਾਂਕਿ ਆਪਾਂ ਨੂੰ ਪਤਾ ਵੀ ਉਹ ਬੀਜੇਪੀ ਦੇ ਭਾਗਵੇਂ ਬ੍ਰਿਗੇਡ ਦੇ ਹਿਸਾਬ ਨਾਲ ਫੈਸਲੇ ਲੈਂਦੇ, ਪਰ ਭਾਗਵੇਂ ਬ੍ਰਿਗੇਡ ਵਾਲਿਆਂ ਨੂੰ ਜਾਂ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਕੋਈ ਸ਼ਰਮ ਹੈ ਨਹੀਂ ਕਿ ਸਾਡੇ ਇਹਨਾਂ ਕੰਮਾਂ ਕਰਕੇ ਅਕਾਲ ਤਖਤ ਸਾਹਿਬ ਦਾ ਜਾਂ ਸਿੱਖ ਕੌਮ ਦਾ ਕੀ ਹਾਲ ਹੋਊ। ਪਰ ਉਹਨਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਆਪਾਂ ਇਹ ਸੋਚੋ ਕਿ ਜਿਹੜੇ ਫੈਸਲੇ ਸੁਖਬੀਰ ਨੇ ਆ ਗੜਗੱਜ ਹੋਣਾ ਤੋਂ ਕਰਾਏ ਨੇ, ਇਹਨਾਂ ਨੂੰ ਸ਼ਰਮ ਹੈ ਨਹੀਂ। ਸੋ ਇਹ ਸਾਰੇ ਰਲ ਮਿਲ ਕੇ ਜਿਹੜੇ ਅਹੁਦੇਦਾਰ ਆ, ਜਿਹੜੇ ਬੈਠੇ ਆ ਕੁਰਸੀਆਂ ਤੇ ਚੜੇ, ਇਹ ਸਾਡੇ ਧਰਮ ਦਾ ਹਾਲ ਕੀ ਕਰੀ ਜਾਂਦੇ। ਸਿੱਖ ਕੌਮ ਦੀ ਜਿਹੜੀ ਪਨੀਰੀ ਆ ਉਹ ਕਿੰਨੀ ਨਿਰਾਸ਼ ਹੋਊਗੀ ਕਿ ਜਿਹੜੇ ਤਖਤਾਂ ਦੀ ਸ਼ਾਨ ਲਈ ਸਾਡੇ ਬੰਦੇ ਲੜ ਗਏ, ਮਰ ਗਏ, ਸ਼ਹਾਦਤਾਂ ਪਾ ਗਏ, ਆ ਕਰੀ ਹੋ ਕੀ ਰਹੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਕਿੱਧਰ ਨੂੰ ਜਾਂਦਾ ਇਹ ਵਾਹਿਗੁਰੂ ਜਾਣੇ। ਪਰ ਅੱਜ ਦੀ ਤਰੀਕ ਵਿੱਚ ਬਾਦਲਕਿਆਂ ਤੇ ਭਾਜਪਾ ਦੀ ਲੜਾਈ ਸਾਡੀ ਕੌਮ ਦੇ ਦੋ ਤਖਤਾਂ ਦੇ ਟਕਰਾਅ ਨੂੰ ਵਧਾ ਰਹੀ ਆ। ਇਹ ਕਲੇਸ਼ ਪਤਾ ਨਹੀਂ ਕਿੱਧਰ ਨੂੰ ਜਾਵੇ। ਹੁਣ ਇਹ ਵੀ ਚਰਚਾ ਵਾ ਕਿ ਦੋ ਬੰਦੇ, ਇੱਕ ਸੁਰਿੰਦਰ ਸਿੰਘ ਕਿਸ਼ਨਪੁਰਾ ਪੁਰਾਣਾ ਫੈਡਰੇਸ਼ਨੀਆ ਤੇ ਇੱਕ ਡਾਕਟਰ ਪਰਮਵੀਰ ਸਿੰਘ ਬਾਠ, ਇਹ ਦੋ ਸਿੰਘ ਡਾਕਟਰ ਪਰਮਵੀਰ ਸਿੰਘ ਕਰਕੇ ਉਹਨਾਂ ਦਾ ਨਾਮ, ਤੇ ਉਹ ਉੱਥੇ ਗਏ ਹੋਏ ਨੇ ਆਪਣੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕਾਂ ਨਾਲ ਮੇਲਾ ਗੇਲਾ ਕਰ ਰਹੇ ਨੇ, ਪਰ ਗੱਲ ਕੋਈ ਬਣਦੀ ਦਿਖ ਨਹੀਂ ਰਹੀ। ਹਾਲਾਂਕਿ ਧਾਮੀ ਸਾਹਿਬ ਤੇ ਹੋਰ ਕਈ ਬੰਦੇ ਲੱਗੇ ਹੋਏ ਨੇ, ਪਰ ਉਹ ਕਹਿੰਦੇ ਨੇ ਵੀ ਸੁਖਬੀਰ ਬੜਾ ਹੰਕਾਰਿਆ ਹੋਇਆ ਜੀ। ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈਗੀ ਆ ਆਭਾ, ਉਹਦਾ ਆਨ ਤੱਕ ਦਿਖਾ ਕੇ, ਉਹਦਾ ਪ੍ਰਭਾਵ ਦਿਖਾ ਕੇ ਸਾਨੂੰ ਡਰਾਉਣਾ ਚਾਹੁੰਦਾ ਤੇ ਸਾਡੇ ਇੱਥੋਂ ਦੇ ਫੈਸਲਿਆਂ ਨੂੰ ਸੈਬੋਟਾਈਜ਼ ਕਰਨਾ ਚਾਹੁੰਦਾ। ਬਹੁਤ ਹੀ ਮੰਦਭਾਗੇ ਹਾਲਾਤ ਨੇ ਸੁਖਬੀਰ ਬਾਦਲ ਦੇ ਪੈਰੋਂ ਬਣੇ ਹੋਏ। ਪਰ ਬਣੇ ਉਹ ਇਕੱਲੇ ਇੱਥੇ ਇਸ ਗੱਲ 'ਚ ਥੋੜੀ ਆ, ਕਿਹੜੀ ਗੱਲ 'ਚ ਨਹੀਂ ਬਣੇ ਹੋਏ, ਆ 2 ਦਸੰਬਰ ਵਾਲੇ ਹੁਕਮਨਾਮੇ 'ਚ ਨਹੀਂ ਬਣੇ ਹੋਏ ਪਹਿਲਾਂ। ਤੇ ਸਾਡੇ ਇੱਥੇ ਲੰਡੂ ਬੰਦੇ 24 ਘੰਟੇ ਚੀਕਾਂ ਮਾਰੀ ਜਾਣਗੇ ਵੀ ਬਾਦਲ ਨੂੰ ਨਾ ਕੁਛ ਕਿਹਾ ਕਰੋ ਜੀ, ਬਾਦਲ ਦੀ ਪੂਛ ਤੇ ਪੈਰ ਰੱਖਿਆ ਸਾਨੂੰ ਤਕਲੀਫ ਹੁੰਦੀ ਹੈ। ਖੈਰ ਏਦਾਂ ਹੀ ਕੰਮ ਚੱਲਣਾ ਜੀ। ਬਾਦਲ ਕੇ ਉਸੇ ਭਾਰਤੀ ਡੀਪ ਸਟੇਟ ਦੇ ਏਜੰਡੇ ਤਹਿਤ ਸਾਡੇ ਧਰਮ ਦੀ ਹੇਠੀ ਕਰ ਰਹੇ ਨੇ, ਜਿਵੇਂ ਕਾਂਗਰਸ ਨੇ ਕੀਤੀ ਸੀ। ਪਰ ਸਾਨੂੰ ਬੇਵਕੂਫ ਬਣਾਉਣ ਦੇ ਲਈ ਕਦੇ ਕਦੇ ਚੰਗਾ ਰਾਗ ਵੀ ਗਾ ਲੈਂਦੇ ਆ। ਜਿਵੇਂ ਇੱਕ ਕੋਈ ਨਿਸ਼ੀਕਾਂਤ ਦੂਬੇ ਬੀਜੇਪੀ ਦਾ ਲੀਡਰ ਆ, ਅੱਜ ਉਹਨੇ ਸੁਰਲੀ ਛੱਡਤੀ, ਕਹਿੰਦਾ ਜੀ ਸਿੱਖੋ ਤੁਹਾਨੂੰ ਪਤਾ ਨਹੀਂ ਇੰਗਲੈਂਡ ਵਾਲੇ ਵੀ ਨਾਲ ਸੀ ਇੰਦਰਾ ਗਾਂਧੀ ਦੇ ਰਲੇ ਹੋਏ ਜਦੋਂ 1984 ਚ ਹੋਇਆ। ਹਾਲਾਂਕਿ ਇਹ ਰੌਲਾ ਸਨ 2014 ਚ ਵੀ ਪਿਆ ਸੀ ਤੇ ਉਦੋਂ ਵੀ ਇਸ ਮਸਲੇ ਤੇ ਕਾਫੀ ਚਰਚਾ ਛਿੜੀ ਸੀ ਵੀ ਇੰਗਲੈਂਡ ਨੇ ਸਾਥ ਦਿੱਤਾ ਇਹਨਾਂ ਨੂੰ। ਪਰ ਸਾਡਾ ਖਿਲਾਫ ਜੇ ਇੰਗਲੈਂਡ ਨੇ ਸਾਥ ਦਿੱਤਾ ਇੰਦਰਾ ਦਾ, ਤਾਂ ਬੀਜੇਪੀ ਵਾਲਿਓ ਤੁਸੀਂ ਵੀ ਤਾਂ ਕਹਿੰਦੇ ਹੁੰਦੇ ਸੀਗੇ 6 ਮਹੀਨੇ ਲੇਟ ਕੀਤਾ ਕੰਮ। ਅੱਜ ਬੀਜੇਪੀ ਸਿੱਖਾਂ ਨੂੰ ਚਹੇਤਾ ਬਣ ਕੇ ਦਿਖਾਉਂਦੀ ਆ, ਤੁਸੀਂ ਤਾਂ ਕਹਿੰਦੇ ਸੀ ਦੁਰਗਾ ਵਾ ਇਹ ਇੰਦਰਾ। ਤੇ ਉਦੋਂ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਡਵਾਨੀ ਹੁਣੀ ਚੱਕ ਕੇ ਬੈਨਰ ਤੁਰੇ ਫਿਰਦੇ ਹੁੰਦੇ ਸੀਗੇ, ਲక్ష్ਮੀ ਕਾਂਤਾ ਚਾਵਲਾ ਹੁਣ ਤੱਕ ਹਰ 6 ਜੂਨ ਨੂੰ ਇੱਥੇ ਕਮਲ ਕੁੱਟਦੀ ਆ। ਤੇ ਹੁਣ ਤੁਸੀਂ ਬੀਜੇਪੀ ਵਾਲਿਓ ਸਾਨੂੰ ਕਹਿਣਾ ਚਾਹੁੰਦੇ ਹੋ ਵੀ ਅਸੀਂ ਤਾਂ ਤੁਹਾਡੇ ਬੜੇ ਭਲੇ ਦੇ। ਇੱਕ ਕੋਈ ਆਰਪੀ ਸਿੰਘ ਆ ਉੱਥੇ, ਉਹ ਚੈਨਲਾਂ ਤੇ ਲੱਗਿਆ ਹੋਇਆ, ਕਹਿੰਦਾ ਜੀ ਮੋਦੀ ਸਾਹਿਬ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈਗਾ, ਉਹ ਬਹੁਤ ਵਧੀਆ ਨੇ। ਤੇ ਮੋਦੀ ਸਾਹਿਬ ਜਾਂ ਬੀਜੇਪੀ ਜਾਂ ਭਗਵਾਂ ਬ੍ਰਿਗੇਡ ਜਦੋਂ ਆਏ ਦਿਨ ਸਿੱਖਾਂ ਨੂੰ ਕਹਿੰਦੇ ਆ 84 ਦੁਹਰਾ ਦੇਾਂਗੇ। ਜਦੋਂ ਕਿਸਾਨ ਸੰਘਰਸ਼ ਚੱਲਿਆ ਉਦੋਂ ਸਿੱਖਾਂ ਨੂੰ ਅੱਤਵਾਦੀ ਕੌਣ ਕਹਿੰਦਾ ਹੁੰਦਾ ਸੀ। ਉੱਥੇ ਜੋ ਕੁਝ ਵਾਪਰਿਆ ਕਿਸਾਨ ਸੰਘਰਸ਼ ਵਿੱਚ ਉਹ ਮੋਦੀ ਸਰਕਾਰ ਨੇ ਨਹੀਂ ਕੀਤਾ, ਉਹ ਬੀਜੇਪੀ ਨੇ ਨਹੀਂ ਕੀਤਾ। ਨਿਸ਼ੀਕਾਂਤ ਸਾਹਿਬ ਕੀ ਤੁਸੀਂ ਕਿਹਨੂੰ ਤੁਸੀਂ ਅੱਜ ਕੱਲ ਇਹ ਅੱਗੇ ਵਾਲੀਆਂ ਗੱਲਾਂ ਕਹੀਆਂ, ਅੱਗੇ ਪੁਰਾਣੇ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਪਤਾ ਹੁੰਦਾ ਨਹੀਂ ਸੀਗਾ, ਤੁਹਾਡੇ ਟਰੈਪ 'ਚ ਫਸ ਜਾਂਦੇ ਸੀ। ਹੁਣ ਤਾਂ ਸਾਰਾ ਕੁਝ ਰਿਕਾਰਡ ਤੇ ਪਿਆ, ਗੂਗਲ ਤੇ ਸਰਚ ਮਾਰੋ ਤੁਹਾਡੀ ਸਾਰੀ ਕਰਤੂਤ ਸਾਹਮਣੇ ਆ ਜਾਂਦੀ। ਸੋ ਕੁੱਲ ਮਿਲਾ ਕੇ ਬੀਜੇਪੀ ਵਾਲੇ ਇਹ ਜਿਤਾਉਣਾ ਚਾਹੁੰਦੇ ਆ ਸਿੱਖਾਂ ਨੂੰ ਕਿ ਅਸੀਂ ਬਹੁਤ ਵਧੀਆ ਸਿੱਖੋ, ਬਾਕੀ ਸਾਰੇ ਮਾੜੇ ਆ। ਕਾਂਗਰਸ ਵਾਲੇ ਵੀ ਇਸੇ ਤਰੀਕੇ ਨਾਲ ਕਰਦੇ ਆ, ਇਹੀ ਕਰਤੂਤ ਬਾਦਲਕਿਆਂ ਦੀ ਆ। ਪਰ ਇਹ ਸਾਰੇ ਦੇ ਸਾਰੇ ਸਾਡੇ ਧਰਮ ਦੇ ਦੁਸ਼ਮਣ ਨੇ, ਸਾਡੇ ਕੌਮ ਦੇ ਵੈਰੀ ਨੇ। ਇਹਨਾਂ ਚੋਂ ਕੋਈ ਵੀ ਖਾਲਸੇ ਦੀ ਚੜ੍ਹਦੀ ਕਲਾ ਨਹੀਂ ਚਾਹੁੰਦਾ, ਕੋਈ ਵੀ ਖਾਲਿਸਤਾਨ ਦੀ ਚੜ੍ਹਦੀ ਕਲਾ ਨਹੀਂ ਚਾਹੁੰਦਾ। ਸੋ ਇਹਨਾਂ ਦੇ ਬਾਰੇ ਗੱਲ ਕਰਨ ਵੇਲੇ ਜਿਹਨੂੰ ਤਕਲੀਫ ਹੁੰਦੀ ਆ ਉਹਦਾ ਸਾਨੂੰ ਕੱਖ ਪਰਵਾਹ ਨਹੀਂ। ਸਾਨੂੰ ਸੱਚ ਬੋਲਣ ਤੋਂ ਜਿਹੜਾ ਰੋਕਦਾ ਇਹ ਹਾਏ ਬਾਦਲਕਿਆਂ ਦਾ ਨਾਂ ਨਾ ਲਓ। ਬਾਦਲਕਿਆਂ ਦੇ ਰਾਜ ਵਿੱਚ ਕੀ ਨਹੀਂ ਵਾਪਰਿਆ। ਬਰਗਾੜੀ ਬਾਈਬਲ ਦੀ ਤਾਂ ਗੱਲ ਆਮ ਹੋ ਗਈ ਹੁਣ। ਤੇ ਆ ਜਿਹੜਾ ਮਜੀਠੀਆ ਚੱਕ ਕੇ ਅੰਦਰ ਦਿੱਤਾ ਹੋਇਆ, ਹੁਣ ਉਹਨੂੰ ਨਾਭੇ ਜੇਲ੍ਹ ਭੇਜਤਾ ਕਹਿੰਦੇ ਜੀ ਮਜੀਠੀਏ ਨੂੰ।
ਤੇ ਪੰਜਾਬ ਨੂੰ ਉੜਤਾ ਪੰਜਾਬ ਕਿਹਨਾਂ ਦੇ ਰਾਜ ਵਿੱਚ ਬਣਨਾ ਪਿਆ। ਤੇ ਆ ਜਿਹੜੇ ਅੱਜ ਕੱਲ ਸਾਰੇ ਚੈਨਲਾਂ ਦੇ ਉੱਤੇ ਚਰਚਾ ਚੱਲ ਰਹੀ ਆ ਕਿ ਜੀ ਉਦੋਂ ਆਹ ਕੁਝ ਵਾਪਰਿਆ, ਜਿੰਨੇ ਪੁਲਿਸ ਅਫਸਰ ਆ ਚਾਹੇ ਸਿਧਾਰਥ ਚੱਟੋਪਾਧਿਆਏ, ਉਹ ਸਾਡੀ ਕੌਮ ਦੇ ਸਾਡੇ ਯੋਧਿਆਂ ਦਾ ਕਾਤਲ ਹੈ। ਉਹਦੇ ਰਾਜ ਵਿੱਚ ਉਹਦੇ ਜਦੋਂ ਹੁੰਦਾ ਸੀਗਾ ਉਹ ਸੱਤਾ 'ਚ, ਜਦੋਂ ਉਹ ਡਿਊਟੀ ਕਰਦਾ ਸੀ, ਜੌਬ ਕਰਦਾ ਸੀ, ਉਦੋਂ ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਸਮੇਤ ਬਹੁਤ ਕੁਝ ਸ਼ਹਾਦਤਾਂ ਹੋਈਆਂ। ਫਿਰ ਆ ਜਿਹੜੇ ਅੱਜ ਕੱਲ ਲਿਆ ਕੇ ਚੈਨਲਾਂ ਤੇ ਬਿਠਾਏ ਜਾ ਰਹੇ ਨੇ, ਜਿਨ੍ਹਾਂ ਨੇ ਗੋਲੀਆਂ ਨਾਲ ਮਾਰਿਆ, ਉਹ ਇੱਕ ਹੈਗੇ ਜਿਨ੍ਹਾਂ ਨੇ ਚਿੱਟੇ ਨਾਲ ਮਾਰਿਆ ਜਾਂ ਹੋਰ ਜਿਹੜੇ ਨਸ਼ੇ ਆ ਉਹਨਾਂ ਨਾਲ ਮਾਰੇ। ਪੰਜਾਬ ਦੀ ਧਰਤੀ ਉੱਤੇ ਸਾਡੇ ਹਿੱਤਾਂ ਦਾ ਵੈਰੀ ਚਾਹੇ ਕੋਈ ਆ, ਕਿਸੇ ਵੀ ਜਮਾਤ ਦਾ, ਸਾਡੇ ਲਈ ਇੱਕ ਬਰਾਬਰ ਆ। ਚਾਹੇ ਉਹਦੀ ਪੱਗ ਨੀਲੀ ਆ, ਚਾਹੇ ਕਾਲੀ ਆ, ਹਰੀ ਆ, ਪੀਲੀ ਆ, ਚਿੱਟੀ ਆ, ਲਾਲ ਆ, ਪੱਗ ਦਾ ਕੋਈ ਮਸਲਾ ਨਹੀਂ। ਸਾਡੇ ਦੁਸ਼ਮਣ ਦੀ ਪਛਾਣ ਇਹ ਆ ਕਿ ਉਹ ਸਾਡੇ ਨਾਲ ਜਦੋਂ ਦੁਸ਼ਮਣੀ ਕਮਾ ਰਿਹਾ, ਬਸ ਇਹੀ ਬਹੁਤ ਆ। ਅਸੀਂ ਉਹਦੇ ਧਰਮ ਦੇ, ਉਹਦੇ ਜਾਤ ਦੇ, ਲਿੰਗ ਦੇ, ਪਲੰਗ ਦੇ ਕਿਸੇ ਗੱਲ ਦੇ ਅਰਥ ਨਹੀਂ। ਸਾਡੇ ਲਈ ਇੰਦਰਾ ਚਾਹੇ ਜਨਾਨੀ ਸੀ ਤੇ ਚਾਹੇ KPS ਗੱਲ ਬੰਦਾ ਸੀ, ਸਾਡੇ ਲਈ ਇਹ ਆ ਕਿ ਸਾਡੇ ਕੌਮ ਦਾ ਦੁਸ਼ਮਣ ਸਾਡਾ ਦੁਸ਼ਮਣ। ਸੋ ਅੱਜ ਜਦੋਂ ਇਹ ਸਾਰੇ ਕਾਸੇ ਤੇ ਚਰਚਾ ਕਰਦੇ ਆ ਤਾਂ ਸਾਨੂੰ ਚੇਤੇ ਆਉਂਦੇ ਆ ਸਾਡੀ ਕੌਮ ਦੇ ਉਹ ਯੋਧੇ ਜਿਨ੍ਹਾਂ ਨੇ ਧਰਮ ਹੇਤ ਸੀਸ ਬਾਰੇ ਕੁਰਬਾਨੀਆਂ ਕੀਤੀਆਂ। ਤੇ ਉਹਨਾਂ ਸੂਰਮਿਆਂ ਨੂੰ ਇੰਨੇ ਸਾਲ ਅੰਦਰ ਬੈਠਿਆਂ ਨੂੰ ਹੋ ਗਏ। ਭਾਈ ਜਗਤਾਰ ਸਿੰਘ ਹਵਾਰੇ ਹੁਣਾਂ ਦੀ ਗੱਲ ਕਰੀਏ, ਜੱਗੀ ਜੌਹਲ ਵਰਗੇ ਸੂਰਮਿਆਂ ਦੀ ਗੱਲ ਕਰੀਏ, ਉਹਨਾਂ ਨੇ ਕੌਮ ਦੇ ਲਈ ਜੇ ਕੁਝ ਕੀਤਾ ਤਾਂ ਉਦੋਂ ਬਾਅਦ ਵਿੱਚ ਉਹਨਾਂ ਨੇ ਆਪਦੀ ਬਣਦੀ ਸਜ਼ਾ ਭੁਗਤ ਲਈ ਤੇ ਉਹਨਾਂ ਦੀ ਰਿਹਾਈ ਦੀ ਥਾਂ ਉਹਨਾਂ ਨੂੰ ਅੰਦਰ ਰੱਖ ਕੇ ਸਾਨੂੰ ਜਲੀਲ ਕੀਤਾ ਜਾ ਰਿਹਾ, ਸਾਨੂੰ ਬਲੈਕਮੇਲ ਕੀਤਾ ਜਾ ਰਿਹਾ। ਜਿਨ੍ਹਾਂ ਨੂੰ ਬਹੁਤਾ ਫਿਕਰ ਆ ਕਿ ਬਾਦਲਕਿਆਂ ਦੀ ਪੂਛ ਤੇ ਪੈਰ ਨਾ ਰੱਖੋ, ਉਹ ਪੜ੍ਹ ਲਓ ਜਿਨ੍ਹਾਂ ਦਿਨਾਂ ਦੇ ਵਿੱਚ ਬਾਦਲਕਿਆਂ ਦੇ ਕੋਲੇ ਸੱਤਾ ਸੀ। ਜੇ ਇਹ ਚਾਹੁੰਦੇ ਤਾਂ ਪਹਿਲੀ ਗੱਲ ਹੀ ਇਹ ਰੱਖਦੇ ਕਿ ਪਹਿਲਾਂ ਸਾਡੇ ਸਿੰਘ ਛੱਡੋ ਫੇਰ ਗੱਲ ਕਰਾਂਗੇ। ਉਦੋਂ ਤਾਂ ਵੱਡੇ ਬਾਦਲ ਨੂੰ ਇੱਕੋ ਹੀ ਫਿਕਰ ਹੁੰਦਾ ਸੀ, ਮੇਰੀ ਨੂੰਹ ਨੂੰ ਤੇ ਮੇਰੇ ਪੁੱਤ ਨੂੰ ਕੇਂਦਰ 'ਚ ਵਜ਼ੀਰ ਬਣਾ ਦਿਓ ਜੀ, ਸਿੱਖ ਕੌਮ ਜਿਹੜੇ ਖੂਹ ਸਿੱਟਣੀਆਂ ਸਿੱਟੀ ਚੱਲੋ। ਤੋਂ ਅੱਜ ਫਿਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਹੋਈ ਆ, ਜਿਹਦੇ 'ਚ ਜਥੇਦਾਰ ਹਵਾਰੇ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਸਮੇਤ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਤੇ ਉੱਥੇ ਫੈਸਲਾ ਕੀਤਾ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਨੂੰ ਹੁੰਗਾਰਾ ਦੇਣ ਲਈ 4 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਤੇ 15 ਅਗਸਤ ਨੂੰ ਮੋਹਾਲੀ ਮੋਰਚੇ ਉੱਤੇ ਵੱਡਾ ਇਕੱਠ ਹੋਵੇਗਾ। ਇਹਨਾਂ ਦੋਵੇਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ 22 ਜੁਲਾਈ ਨੂੰ ਚੰਡੀਗੜ੍ਹ ਕਿਸਾਨ ਭਵਨ 'ਚ 11 ਵਜੇ ਇੱਕ ਮੀਟਿੰਗ ਰੱਖੀ ਆ, ਜਿਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਕਮੇਟੀ, ਸਾਧ ਸੰਪਰਦਾਵਾਂ, ਕਿਸਾਨ ਜਥੇਬੰਦੀਆਂ, ਅਕਾਲੀ ਧੜੇ, ਸਭ ਨੂੰ ਸੱਦਾ ਦਿੱਤਾ। ਅਸਲੀ ਜਿਹੜਾ ਮਸਲਾ ਹੈ ਉਹ ਇਹ ਹੈ, ਜੇਕਰ ਤਾਂ ਅਸੀਂ ਆ ਜਿਹੜੇ ਬਾਦਲ ਕੇ ਟੌੜਿਆਂ ਦੇ ਜਾਂ ਹੋਰ ਲੰਡਰਾ ਪੁੰਡਰਾ ਦੇ ਕੰਮ ਨੇ ਇਹਨਾਂ ਚ ਉਲਝੇ ਰਹੇ, ਫਿਰ ਤਾਂ ਅਸੀਂ ਜੋ ਕੁਝ ਪਹਿਲਾਂ, ਪਰ ਜੇ ਅਸੀਂ ਦੁਸ਼ਮਣ ਦੇ ਏਜੰਡੇ ਦੇ ਉੱਤੇ ਲੜਾਂਗੇ ਨਾ, ਫਿਰ ਨਹੀਂ, ਸਾਨੂੰ ਲੜਨਾ ਚਾਹੀਦਾ ਆਪਦੇ ਏਜੰਡੇ ਤੇ। ਆਪਦਾ ਏਜੰਡਾ ਹੈ ਖਾਲਿਸਤਾਨ। ਖਾਲਿਸਤਾਨ ਦੇ ਨਾਂ ਤੇ ਖਾਲਿਸਤਾਨੀ ਐਕਟਿਵਿਜ਼ਮ ਕਰੀਏ, ਜਿਹੜਾ ਜਨਦਰਬੰਦ ਸਿੰਘਾਂ ਸਮੇਤ ਹਰ ਉਹ ਮੁੱਦਾ ਮਸਲਾ ਜਿੱਥੇ ਸਾਡੀ ਕੌਮ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਹੋ ਰਹੀ ਹੋਵੇ, ਉਹ ਮਸਲੇ, ਉਹ ਮੁੱਦੇ ਹੀ ਅਸਲ ਮੁੱਦੇ। ਬਾਕੀ ਮੁੱਦੇ ਵੀ ਅਹਿਮ ਨੇ, ਦਰਿਆਈ ਪਾਣੀਆਂ ਦਾ ਮਸਲਾ ਵੀ ਅਹਿਮ ਹੈ। ਪੰਜਾਬ ਨੂੰ ਜਿਸ ਤਰੀਕੇ ਨਾਲ ਸੜਕਾਂ ਦਾ ਜਾਲ ਵਿਛਾ ਕੇ ਜਾਂ ਇੱਥੇ ਨਵੀਆਂ ਅਸਾਰੀਆਂ ਦੇ ਨਾਂ ਤੇ, ਡਿਵੈਲਪਮੈਂਟ ਦੇ ਨਾਂ ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ, ਪੰਜਾਬ ਨੂੰ ਜਾਣੀ ਕਿ ਇੱਥੋਂ ਦੇ ਲੋਕਾਂ ਨੂੰ ਇਹ ਕਰਨਾ ਚਾਹੁੰਦੇ ਆ ਵੀ ਇਹਨਾਂ ਕੋਲੇ ਕਿਸੇ ਕੋਲੇ ਜ਼ਮੀਨ ਦੀ ਮਾਲਕੀ ਨਾ ਰਹੇ, ਕਿਉਂਕਿ ਪੰਜਾਬ ਦੇ ਕਿਸਾਨ ਕੋਲੇ ਜਦੋਂ 5, 10, 50 ਕਿੱਲੇ ਹੁੰਦੇ ਆ, ਉਹ ਫਿਰ ਆਪਣੇ ਆਪ ਨੂੰ ਇੱਕ ਸੋਵਰਨ ਸਮਝਦਾ। ਉਹਦੀ ਅਣਖ, ਉਹਦੀ ਚੜ੍ਹਤ, ਉਹਦੀ ਮੁੱਛ ਦਾ ਬਟਾ, ਉਹਦਾ ਸਿਰ ਉੱਚਾ ਕਰਕੇ ਤੁਰਨਾ, ਇਹ ਜਿਹੜੇ ਦਿੱਲੀ ਦੇ ਭਾਗਵੇ ਬ੍ਰਿਗੇਡ ਨੂੰ ਮਨਜ਼ੂਰ ਨਹੀਂ। ਉਹਨਾਂ ਨੇ ਪੰਪ ਦੇ ਕੇ ਭਗਵੰਤ ਮਾਨ ਨੂੰ ਚਾੜਤਾ ਤੇ ਹੁਣ ਭਗਵੰਤ ਮਾਨ ਇਹ ਚਾਹੁੰਦਾ ਕਿ ਪੰਜਾਬ ਦੇ ਸਾਰੇ ਲੋਕਾਂ ਦੀਆਂ ਜ਼ਮੀਨਾਂ ਖੋਲੋ, ਇਹਨਾਂ ਨੂੰ ਕਹੋ ਵੀ ਤੁਹਾਨੂੰ ਅਸੀਂ ਤਰੱਕੀ ਕਰਾ ਰਹੇ। ਇਹ ਤਰੱਕੀ ਜਿਹੜੀ ਸਾਡੀ ਕੌਮ ਨੂੰ ਹਰ ਤਰੀਕੇ ਦੀ ਮਾਲਕੀ ਦੇ ਹੱਕ ਤੋਂ ਵਿਹੂਣਾ ਕਰਨਾ ਚਾਹੁੰਦੀ ਹੈ,
ਉਹ ਸਾਨੂੰ ਕਿਸ ਭਾਅ ਪੈਣੀ ਆ, ਉਹ ਸਾਡੇ ਸਾਰਿਆਂ ਦੇ ਧਿਆਨ ਵਿੱਚ ਹੋਣੀ ਚਾਹੀਦੀ ਹੈ। ਸਾਡੇ ਇਹ ਧਰਮ ਦੇ ਮਸਲੇ, ਕੌਮ ਦੇ ਮਸਲੇ, ਤਾਕਤਾਂ ਦੇ ਮਸਲੇ ਜਾਂ ਹੋਰ ਸਾਰੇ ਮਸਲੇ ਉਦੋਂ ਹੱਲ ਹੋਣੇ ਆ ਜਦੋਂ ਖਾਲਿਸਤਾਨ ਬਣਨਾ। ਤੇ ਖਾਲਿਸਤਾਨ ਦੀ ਸਿਰਜਣਾ ਲਈ ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਪਊ ਕਿ ਦੁਨੀਆ ਭਰ ਦੇ ਵਿੱਚ, ਹਰ ਮੁਲਕ ਦੇ ਵਿੱਚ, ਹਰ ਕੌਮ ਦਾ ਬੰਦਾ ਦੂਜੀ ਕੌਮ ਦਾ ਉਹ ਸਾਡਾ ਹਮਾਇਤੀ ਹੋਵੇ। ਇੰਡੀਆ ਚਾਹੁੰਦਾ ਹੈ ਕਿ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਬੈਰ ਪਏ ਹੋਣ। ਇਹ ਸਿੱਖ ਇੰਗਲੈਂਡ ਨੂੰ ਗਾਲਾਂ ਕੱਢਣ, ਸਿੱਖ ਕੈਨੇਡਾ ਦੇ ਵਿੱਚ ਪੰਗਾ ਖੜਾ ਕਰਨ, ਹਰੇਕ ਦੁਨੀਆ ਭਰ ਦੇ ਵਿੱਚ ਜਦੋਂ ਅਸੀਂ ਇਹਨਾਂ ਦਾ ਕਤਲੇਆਮ ਕਰੀਏ, ਲਾਰੇ ਸੋਚਦੇ ਆ, ਉਦੋਂ ਹਰੇਕ ਮੁਲਕ ਇਹੀ ਕਵੇ ਇਹਨਾਂ ਨਾਲ ਹੋਰ ਮਾੜੀ ਕਰੋ ਸਿੱਖਾਂ ਨਾਲ, ਇਹ ਹੈ ਹੀ ਇਸ ਲਾਇਕ ਨੇ, ਇਹ ਬਹੁਤ ਭੈੜੇ ਲੋਕ ਨੇ। ਇਸੇ ਗੱਲ ਲਈ ਆਪਦੇ ਦਲਾਲਾਂ ਰਾਹੀਂ, ਆਪਦੇ ਏਜੰਟਾਂ ਰਾਹੀਂ ਸਿੱਖਾਂ ਦੇ ਗੁਰਧਾਮਾਂ 'ਚ, ਸਿੱਖ ਸੰਸਥਾਵਾਂ 'ਚ ਉਹ ਜਾਣ ਬੁੱਝ ਕੇ ਉਹ ਕਰਤੂਤਾਂ ਕਰਾਉਂਦੇ ਆ। ਜਿਵੇਂ ਖਾੜਕੂ ਲਹਿਰ ਦੇ ਦਿਨਾਂ 'ਚ ਕੈਟ ਤੇ ਟਾਊਟ ਜਿਹੜੇ ਸੀ, ਉਹ ਖਾੜਕੂ ਸੰਘਰਸ਼ ਦੇ ਯੋਧਿਆਂ ਦੇ ਭੇਸ ਵਿੱਚ ਵਾਰਦਾਤਾਂ ਕਰਦੇ ਸੀ, ਜਿਹਦੇ ਨਤੀਜੇ ਬਾਅਦ ਕਈ ਥਾਵਾਂ ਤੇ ਲੋਕ ਭਰਮ 'ਚ ਪੈ ਗਏ ਤੇ ਖਾੜਕੂਆਂ ਨੂੰ ਗਲਤ ਸਮਝ ਬੈਠੇ। ਪਰ ਉਹ ਦੌਰ ਬੀਤ ਗਿਆ ਤੇ ਅੱਜ ਵਾਲਾ ਦੌਰ ਆ ਗਿਆ। ਅੱਜ ਦੀ ਤਰੀਕ ਵਿੱਚ ਵੀ ਕੈਟ ਤੇ ਟਾਊਟ ਸਰਗਰਮ ਨੇ। ਹਰ ਉਹ ਬੰਦਾ ਜਿਹਦੀ ਇੰਡੀਆ ਨਾਲ ਸਹਿਮਤੀ ਆ, ਉਹ ਬੰਦਾ ਕੈਟ ਹੀ ਹੈ, ਕਿਉਂਕਿ ਉਹ ਬੰਦਾ ਕਦੇ ਵੀ ਸਿੱਖੀ ਦੇ ਅਸਲ ਯੋਧਿਆਂ ਦੀ ਗੱਲ, ਕੌਮ ਪ੍ਰਸਤ ਸੂਰਮਿਆਂ ਦੀ ਗੱਲ ਜਿਹੜੀ ਆ ਉਹਨੂੰ ਚੰਗੀ ਨਹੀਂ ਲੱਗੀ। ਤੋਂ ਅੱਜ ਦੀ ਤਰੀਕ ਵਿੱਚ ਜਿਹੜੇ ਇਹੋ ਜਿਹੇ ਇੰਡੀਅਨ ਸਿੱਖ ਨੇ ਨਾ, ਉਹਨਾਂ ਨੂੰ ਬਿਮਾਰੀ ਕੀ ਆ ਵੀ ਉਹ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਲੋਕਾਂ ਨੇ ਇਹ ਕਹਿਣਾ ਹੁੰਦਾ ਦੂਜਿਆਂ ਨੇ ਕਿ ਸਿੱਖਾਂ ਨਾਲ ਵਧੀਕੀ ਹੋ ਰਹੀ ਆ, ਉੱਥੇ ਉਹ ਇਹ ਕਹਿੰਦੇ ਨਹੀਂ ਨਹੀਂ, ਅਸੀਂ ਤਾਂ ਸੈਟੀਸਫਾਈ ਆ, ਸਾਡਾ ਕੋਈ ਮਸਲਾ ਨਹੀਂ ਹੈਗਾ, ਅਸੀਂ ਉੱਥੇ ਆਰਾਮ ਨਾਲ ਜਿਉਂਦੇ ਆ, ਇੰਡੀਆ 'ਚ ਕੋਈ ਪ੍ਰੋਬਲਮ ਨਹੀਂ ਸਾਨੂੰ। ਤੋਂ ਇਸ ਤਰੀਕੇ ਦੇ ਸਿੱਖ ਜਿਹੜੇ ਆ ਉਹ ਕੌਮ ਦੀ ਆਜ਼ਾਦੀ ਦੇ ਰਾਹ 'ਚ ਰੋੜਾ ਨੇ। ਅਸੀਂ ਸੋਚਦੇ ਆ ਕਿ ਇਹੋ ਜਿਹੇ ਸਿੱਖ ਸਿਰਫ ਉਦੋਂ ਹੀ ਸੰਭਲਣਗੇ ਜਦੋਂ ਇਹਨਾਂ ਨਾਲ ਇੰਡੀਅਨ ਸਿਸਟਮ ਨੇ ਮਾੜੀ ਕੀਤੀ। ਅਰਦਾਸ ਕਰਦੇ ਆ ਕਿ ਇਹਨਾਂ ਨਾਲ ਮਾੜੀ ਨਾ ਹੋਵੇ, ਵੈਸੇ ਹੀ ਅਕਲ ਆ ਜਾਵੇ, ਪਰ ਲੱਗਦਾ ਨਹੀਂ ਹੈਗਾ ਇਹਨਾਂ ਨੂੰ ਇਸ ਤਰੀਕੇ ਨਾਲ ਅਕਲ ਆਊਗੀ, ਕਿਉਂਕਿ ਜਿਹੜੀ ਪਹਿਲਾਂ 1984 ਤੋਂ ਪਹਿਲਾਂ ਵੀ ਇਹ ਬਿਮਾਰੀ ਸੀ ਜਿਨ੍ਹਾਂ ਨੂੰ, ਉਹਨਾਂ ਦੀ ਫਿਰ 84 ਚ ਨਵੰਬਰ ਤੱਕ ਕਰਾਉਂਦਿਆਂ ਐ ਬਿਮਾਰੀ ਦਾ ਇਲਾਜ ਹੋ ਗਿਆ ਸੀ। ਖੈਰ ਗੱਲ ਇਹ ਹੈ ਕਿ ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਦੁਨੀਆ ਭਰ ਦੇ ਵਿੱਚ ਖਿਲਰੇ ਹੋਏ ਸਿੱਖਾਂ ਦੀ ਇਹ ਬੜੀ ਭਾਰੀ ਜ਼ਿੰਮੇਵਾਰੀ ਆ ਕਿ ਹਰ ਸਿੱਖ ਆਪਦੇ ਆਪ ਨੂੰ ਖਾਲਿਸਤਾਨ ਦਾ ਅੰਬੈਸਡਰ ਸਮਝੇ, ਉਹ ਆਪਦੀ ਜ਼ਿੰਮੇਵਾਰੀ ਨਾਲ ਉੱਥੇ ਜ਼ਿੰਦਗੀ ਜੀਵੇ, ਤਾਂ ਕਿ ਆਂਢ ਗੁਆਂਢ ਦੇ ਵਿੱਚ ਜਿੱਥੇ ਉਹ ਕੰਮ ਕਰਦਾ ਉੱਥੇ ਕੋਈ ਵੀ ਬੰਦਾ ਹੋਵੇ ਉਹ ਸੋਚੇ ਕਿ ਯਾਰ ਇੰਨੇ ਚੰਗੇ ਇਨਸਾਨ ਨੇ, ਇੰਨੇ ਵਧੀਆ ਬੰਦੇ ਨੇ, ਇਹਨਾਂ ਦਾ ਆਪਦਾ ਮੁਲਕ ਹੋਣਾ ਚਾਹੀਦਾ, ਇਹਨਾਂ ਦੀ ਆਪਦੀ ਧਰਤੀ ਹੋਣੀ ਚਾਹੀਦੀ ਆ, ਆਪਦੀ ਡੈਸਟਨੀ, ਆਪਦੀ ਇਹ ਕਿਸਮਤ ਜਿੱਥੇ ਆਪ ਲਿਖ ਸਕਣ। ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਹੋਵੇ। ਪਰ ਇੰਡੀਆ ਚਾਹੁੰਦਾ ਕਿ ਸਿੱਖਾਂ ਨੂੰ ਸਾਰੇ ਦੁਨੀਆ ਦੇ ਵਿੱਚ ਕਹਿਣ ਵੀ ਇਹ ਤਾਂ ਮੁਜਰਮ, ਟੈਰੋਰਿਸਟ ਤੇ ਬੜੇ ਭੈੜੇ ਲੋਕ ਨੇ। ਇਸ ਗੱਲ ਨੂੰ ਹੀ ਚੇਤੇ ਰੱਖ ਕੇ ਆ ਜਿਹੜੀ ਨਿਸ਼ੀਕਾਂਤ ਦੂਬੇ ਵਾਲੀ ਭਕਾਈ ਆ, ਇਹ ਹੁਣ ਇਹ ਦੱਸਣਗੇ ਜਿਹੜੇ ਆਏ ਦਿਨ ਭਗਵਾਂ ਬ੍ਰਿਗੇਡ ਵਾਲੇ ਕਹਿੰਦੇ ਰਹਿੰਦੇ ਨੇ ਕਿ ਜਿਹੜੇ ਸਿੱਖ ਨੇ ਉਹ ਤਾਂ ਹਿੰਦੂ ਨੇ, ਅਸੀਂ 84 ਦੁਹਰਾ ਦੇਾਂਗੇ। ਇਹ ਕਹਿਣ ਲੱਗੇ ਹੋਏ ਨੇ ਅੱਜ ਕੱਲ ਕਿ ਜੀ ਤੁਸੀਂ ਜਿਹੜਾ ਹੈਗਾ ਇੰਗਲੈਂਡ ਵਾਲਿਆਂ ਨੇ ਤੁਹਾਡੇ ਨਾਲ ਕੀਤੀ ਸੀ। ਭਾਈ ਭਗਵੇਂ ਬ੍ਰਿਗੇਡ ਵਾਲਿਆਂ ਨੇ ਕੀ ਕੀਤੀ ਸੀ, ਸਾਨੂੰ ਇਹ ਦੱਸੋ। ਤੇ ਕਿਹਨੇ ਨਹੀਂ ਕੀਤੀ, ਕਿਹਨੇ ਨਹੀਂ ਕੀਤੀ? ਪੱਗਾਂ ਵਾਲਿਆਂ ਦੀ, ਟੋਪੀਆਂ ਵਾਲਿਆਂ ਦੀ, ਜਿਹੜੇ ਕੁਝ ਵੀ ਨਹੀਂ ਲੈਂਦੇ, ਸਾਰਿਆਂ ਦੀ ਸਹਿਮਤੀ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਹੁੰਦੇ ਸੀ ਕਿ ਕੁੱਲ ਹਿੰਦੁਸਤਾਨ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਤੇ ਵਾਕਿਆ ਹੀ ਜਦੋਂ ਸਾਡਾ ਇਤਿਹਾਸ ਪੜ੍ਹਦੇ ਆ ਤਾਂ 1984 ਤੋਂ ਬਾਅਦ ਪਾਕਿਸਤਾਨ ਤੋਂ ਅਫਜ਼ਲ ਅਹਿਸਨ ਰੰਧਾਵੇ ਵਰਗੇ ਨੇ ਤਾਂ ਸਾਡੇ ਲਈ ਹਾਂ ਦਾ ਨਾਅਰਾ ਮਾਰਤਾ, ਪਰ ਸਾਰੇ ਭਾਰਤ ਦੇ ਵਿੱਚੋਂ ਕਿਸੇ ਨੂੰ ਚੇਤੇ ਨਹੀਂ ਆਇਆ ਕਿ ਇਹ ਉਹ ਕੌਮ ਆ ਜਿਨ੍ਹਾਂ ਦੇ 9ਵੇਂ ਪਾਤਸ਼ਾਹ ਨੇ ਸਾਡੇ ਤਿਲਕ ਤੇ ਜਨੇਊ ਲਈ ਸ਼ਹਾਦਤ ਦਿੱਤੀ ਸੀ। ਕਿਸੇ ਨੇ ਨਹੀਂ ਸੋਚਿਆ ਬਈ 18ਵੀਂ ਸਦੀ ਦੇ ਵਿੱਚ ਕਿਵੇਂ ਸਿੰਘਾਂ ਨੇ ਸਾਡੀਆਂ ਇੱਜ਼ਤਾਂ ਬਚਾਈਆਂ। ਤੇ ਜਦੋਂ ਨਵੰਬਰ 84 ਆਇਆ ਤਾਂ 9ਵੇਂ ਪਾਤਸ਼ਾਹ ਦਾ ਸਥਾਨ ਆ ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ। ਇਹਨਾਂ ਨੇ ਉਹਨੂੰ ਅੱਗ ਲਾਈ ਤੇ ਦੱਸਿਆ ਕਿ ਅਸੀਂ ਅਕਿਰਤ ਘਣਵਾ, ਸਾਨੂੰ ਕੋਈ ਮਤਲਬ ਨਹੀਂ ਕਿ 9ਵੇਂ ਪਾਤਸ਼ਾਹ ਦੀ ਕੀ ਕੁਰਬਾਨੀ। ਹੁਣ ਕਹਿੰਦੇ ਆ ਵੀ ਅਸੀਂ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ
1750 ਤੱਕ ਦਾ ਇਤਿਹਾਸ ਆ, ਜਿਹੜਾ ਮਿਸਲਾਂ ਦੇ ਦੌਰ ਤੱਕ ਦਾ ਸਾਰਾ, ਉਹ ਕਹਿੰਦੇ ਪੜਾਇਆ ਕਰਨਾ। ਬੜਾ ਰੌਲਾ ਪਾਇਆ ਹੋਇਆ ਅੱਜ ਕੱਲ੍ਹ ਸਾਰੇ ਅਖਬਾਰਾਂ ਦੇ ਉੱਤੇ, ਬੜੀ ਉਹਦੀ ਛੇੜੀ ਹੋਈ ਆ ਗੱਲ ਕਿ ਜੀ ਬੱਲੇ ਬੱਲੇ ਹੋ ਗਈ ਜੀ, ਬਸ ਹੁਣ ਤਾਂ ਖਾਲਿਸਤਾਨ ਬਣਿਆ ਪਿਆ ਜਿਵੇਂ। ਤੇ ਇਸ ਗੱਲ ਦੇ ਉੱਤੇ ਜਿਹੜੇ ਸਿਆਣੇ ਬੰਦੇ ਆ ਉਹ ਸਾਰੇ ਚੀਕਾਂ ਮਾਰਨ ਲੱਗੇ ਹੋਏ ਨੇ ਕਿ ਦਿੱਲੀ ਯੂਨੀਵਰਸਿਟੀ ਦੀ ਜਿਹੜੀ ਅਕਾਦਮਿਕ ਕੌਂਸਲ ਨੇ ਇਹ ਫੈਸਲਾ ਲਿਆ ਕਿ ਭਾਰਤੀ ਇਤਿਹਾਸ ਵਿੱਚ ਸਿੱਖ ਸ਼ਹਾਦਤ, ਇਹ ਜਿਹੜਾ ਪੜਾਉਣ ਦਾ ਇਹਨਾਂ ਨੇ ਫੈਸਲਾ ਕੀਤਾ, ਕਿਤੇ ਇਹ ਨਾ ਹੋਵੇ ਕਿ ਜਿਹੜੀ ਕਰਤੂਤ ਇੱਥੇ ਬਾਦਲ ਦੇ ਰਾਜ ਵਿੱਚ ਸ਼ੁਰੂ ਹੋਈ ਸੀ +2 ਦੀ ਕਿਤਾਬ 12ਵੀਂ ਦੀ, ਉਹੀ ਸਾਰਾ ਕੁਝ ਉੱਥੇ ਲੈ ਜਾਣ। ਹੁਣ ਮੈਂ ਉਹ ਕਿਤਾਬਾਂ ਵੀ ਰੱਖੀਆਂ, ਹੁਣ ਤੱਕ ਸਾਂਭ ਕੇ ਰੱਖੀਆਂ ਮੈਂ ਸਾਰੀਆਂ ਕਿਤਾਬਾਂ 12ਵੀਂ ਦੀਆਂ +2 ਦੀਆਂ, ਉਹਦੇ ਵਿੱਚ ਵੀ ਆਹੀ ਕੁਛ ਸੀ। ਆ ਦੇਖੋ, ਇਹ ਕਹਿੰਦੇ ਅਸੀਂ ਪੜਾਇਆ ਕਰਨਾ ਉੱਥੇ ਬਈ ਸਿੱਖ ਧਰਮ ਦਾ ਵਿਕਾਸ, ਮੁਗਲ ਰਾਜ ਤੇ ਸਮਾਜ, ਪੰਜਾਬ ਸਿੱਖ ਧਰਮ ਵਿੱਚ ਸ਼ਹਾਦਤ ਤੇ ਸ਼ਹਾਦਤ ਦਾ ਸੰਕਲਪ, ਸਿੱਖ ਗੁਰੂਆਂ ਦੇ ਅਧੀਨ ਸਿੱਖ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਰਾਮਦਾਸ ਤੱਕ ਸਿੱਖ ਧਰਮ ਦਾ ਇਤਿਹਾਸਕ ਸੰਦਰਭ, ਗੁਰੂ ਅਰਜਨ ਦੇਵ ਜੀ, ਸ਼ਹਾਦਤ ਦੀ ਗਾਥਾ, ਮੁਗਲ ਰਾਜ ਅਤੇ ਦਮਨ, ਗੁਰੂ ਅਰਜਨ ਦੇਵ ਜੀਵਨ ਅਤੇ ਸ਼ਹਾਦਤ, ਰਾਜ ਦੀਆਂ ਨੀਤੀਆਂ ਤੇ ਪ੍ਰਤੀਕਿਰਿਆਵਾਂ, ਗੁਰੂ ਹਰਗੋਬਿੰਦ ਤੋਂ ਗੁਰੂ ਹਰਕ੍ਰਿਸ਼ਨ ਤੱਕ, ਗੁਰੂ ਤੇਗ ਬਹਾਦਰ ਜੀਵਨ ਅਤੇ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਸੰਤ ਸਿਪਾਹੀ, ਚਮਕੌਰ ਦੀ ਲੜਾਈ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਬੰਦਾ ਸਿੰਘ ਬਹਾਦਰ ਦਾ ਉਭਾਰ, ਲੜਾਈ ਤੇ ਸ਼ਹਾਦਤ, ਹੋਰ ਸਿੱਖ ਯੋਧਿਆਂ, ਸ਼ਹੀਦਾਂ, ਭਗਤੀ ਤੇ ਵੀਰਤਾ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਬੋਤਾ ਸਿੰਘ, ਭਾਈ ਤਾਰੂ ਸਿੰਘ, ਹਕੀਕਤ ਰਾਏ, ਮਾਈ ਭਾਗੋ, ਬੀਬੀ ਅਨੂਪ ਕੌਰ, ਸ਼੍ਰੀ ਹਰਮੰਦਰ ਸਾਹਿਬ, ਅਨੰਦਪੁਰ ਸਾਹਿਬ, ਸਰਹੰਦ, ਗੁਰਦੁਆਰਾ ਸੀਸਗੰਜ, ਗੁਰਦੁਆਰਾ ਰਕਾਬਗੰਜ, ਲੋਹਗੜ੍ਹ, ਇਹ ਕਹਿੰਦੇ ਜੀ ਅਸੀਂ ਵਿਸ਼ੇ ਪੜਾਉਣੇ ਆ। ਹੁਣ ਜਿਨ੍ਹਾਂ ਨੇ ਇਹ ਵਿਸ਼ੇ ਸੁਣਨੇ, ਆਪਣੇ ਬੰਦਿਆਂ ਨੇ ਕਮਲੇ ਲਾਣੇ ਨੇ, ਉਹਨੇ ਕਹਿਣਾ ਹੋਰ ਕੀ ਚਾਹੀਦਾ। ਹਰੇਕ ਸਿੱਖ ਨੇ ਆ ਜਦੋਂ ਸੁਣਨੇ ਆ ਨਾ, ਉਹਨੇ ਕਹਿਣਾ ਹੋਰ ਕੀ ਤੁਹਾਨੂੰ ਦੇ ਦੇਣ ਮੋਦੀ ਹੋਣੀ। ਯੂਨੀਵਰਸਿਟੀ ਦੇ ਵਿੱਚ ਤੁਹਾਡੇ ਧਰਮ ਬਾਰੇ ਪੜਾਉਣ ਨੂੰ ਫਿਰਦੇ ਆ, ਤੁਸੀਂ ਐਵੇਂ ਚੀਕਾਂ ਮਾਰੀ ਜਾਂਦੇ ਹੋ। ਮੈਂ ਇੱਕੋ ਬੇਨਤੀ ਕਰਦਾ ਕਿ ਕਿਸੇ ਨਿਆਣੇ ਤੋਂ 12ਵੀਂ ਦੀ ਕਿਤਾਬ ਮੰਗਾ ਲਿਓ ਜਿਹੜੀ ਪੰਜਾਬ 'ਚ ਬੈਨ ਹੋਈ ਸੀ, ਪੜ੍ਹ ਕੇ ਜੇ ਕੰਧਾਂ 'ਚ ਟੱਕਰਾਂ ਨਾ ਮਾਰੀਆਂ ਤਾਂ ਮੈਨੂੰ ਫੜ ਲਿਓ। ਜਿੰਨਾ ਉਹਦੇ ਵਿੱਚ ਊਲ ਜਲੂਲ ਲਿਖਿਆ ਹੋਇਆ ਸੀ, ਇਹ ਤਾਂ ਵੀਰ ਬਰਾਗੀ ਬਣਾਈ ਫਿਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ। ਇਹ ਤਾਂ ਵਿੱਚ ਸਾਬਤ ਹੀ ਇਹ ਕਰੀ ਫਿਰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਉਹ ਤਾਂ ਹਿੰਦੂ ਧਰਮ 'ਚ ਵਿਗਾੜ ਆ ਗਏ ਸੀ, ਉਹ ਸੁੱਧ ਕਰਕੇ ਚਲੇ ਗਏ। ਤੋਂ ਕੁੱਲ ਮਿਲਾ ਕੇ ਸਿੱਖੀ ਦਾ ਹਿੰਦੂਕਰਨ ਕਰਨ ਦਾ ਪ੍ਰੋਜੈਕਟ ਜਿਨ੍ਹਾਂ ਲੋਕਾਂ ਦਾ ਨੰਗਾ ਹੋ ਚੁੱਕਿਆ, ਤੇ ਉਹਨਾਂ ਦੇ ਬਾਰੇ ਐ ਕਹਿਣਾ ਵੀ ਅੱਖਾਂ ਮੀਚ ਕੇ ਵੀ ਜੋ ਮਰਜ਼ੀ ਪੜ੍ਹਾਈ ਜਾਣ, ਬਿਲਕੁਲ ਨਹੀਂ। ਇਹਨਾਂ ਦੀ ਜਦੋਂ ਇਹ ਕਿਤਾਬ ਆਵੇ, ਜਦੋਂ ਇਹਨਾਂ ਦੀ ਇਤਿਹਾਸ ਦੀ ਸਾਰੇ ਕਾਸੇ ਦੇ ਫਲਸਫੇ ਦੇ ਉੱਤੇ ਇਹ ਇੱਕ ਇੱਕ ਅੱਖਰ ਦੇ ਉੱਤੇ ਨਿਗਾਹ ਰੱਖਣ ਦੀ ਲੋੜ ਆ। ਕੋਈ ਇਹਨਾਂ ਤੇ ਭਰੋਸਾ ਕਰਨ ਦੀ ਲੋੜ ਨਹੀਂ। ਜਿਹੜਾ ਵੀ ਇਹਨਾਂ ਤੇ ਅੱਜ ਤੱਕ ਭਰੋਸਾ ਕਰਿਆ ਉਹ ਮਰਿਆ ਹੀ ਮਰਿਆ। ਸੋ ਭਾਗਵੇਂ ਬ੍ਰਿਗੇਡ ਵੱਲੋਂ ਸਿੱਖੀ ਦਾ ਹਿੰਦੂਕਰਨ ਕਰਨ ਦੇ ਲਈ ਇਹ ਤਾਂ ਮਾਰਦੇ ਫਿਰਦੇ ਆ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ। ਜਥੇਦਾਰ ਨਿੱਜਰ ਨੂੰ, ਜਥੇਦਾਰ ਪੰਜਵੜ ਨੂੰ, ਹਰਮੀਤ ਸਿੰਘ PhD ਨੂੰ, ਜਿਹੜਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲੀ ਪਲਾਨ ਕੀ ਨਹੀਂ ਕੀਤਾ। ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਕਤਲ ਕਰਦੇ ਫਿਰਦੇ ਹੋਣ, ਟਾਰਗੇਟ ਕਿਲਿੰਗ, ਉਹਨਾਂ ਤੋਂ ਆਸ ਕਰਨੀ ਆ ਵੀ ਉਹ ਸਿੱਖੀ ਸਹੀ ਪੜਾਉਣਗੇ ਤੁਹਾਨੂੰ। ਸੋ ਇਸ ਮੌਕੇ ਸਿੱਖ ਕੌਮ ਦਾ ਬੜਾ ਭਾਰੀ ਇਸ ਮੌਕੇ ਸੰਤਾਪ ਵਾਲਾ ਦੌਰ ਹੈ। ਹਾਲਾਂਕਿ ਪਹਿਲੇ ਦਿਨ ਤੋਂ ਹੀ ਸਿੱਖਾਂ ਨੂੰ ਬੜੇ ਵੱਡੇ ਪ੍ਰੀਖਿਆਵਾਂ ਦੇਣੀਆਂ ਪਈਆਂ, ਪਰਚੇ ਪਏ ਨੇ, ਪਰ ਆਹ ਦੁਸ਼ਮਣ ਬੜਾ ਖਤਰਨਾਕ। ਇਹ ਵੀਰ ਜੀ ਕਹਿ ਕੇ ਬੁੱਕਲ 'ਚ ਲੈ ਕੇ ਪਿੱਠ 'ਚ ਛੁਰਾ ਮਾਰ ਦਿੰਦਾ। ਇਹ ਲੋਕ ਸਭ ਤੋਂ ਖਤਰਨਾਕ ਸਾਬਤ ਹੋਏ ਨੇ। ਸੋ ਸਿੱਖ ਕੌਮ ਨੂੰ ਇਸ ਮੌਕੇ ਆਪਣੇ ਸਿਧਾਂਤ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਫਲਸਫੇ ਨੂੰ ਬਚਾਉਣ ਲਈ, ਖਾਲਿਸਤਾਨ ਵਾਲੇ ਪਾਸੇ ਖੜਨ ਲਈ ਬਹੁਤ ਹੀ ਜ਼ਿਆਦਾ ਸੁਹਿਰਦਤਾ ਨਾਲ ਆਉਣਾ ਚਾਹੀਦਾ। ਮੈਂ ਤਾਂ ਪਹਿਲਾਂ ਪਿੱਟਦਾ ਵਾਂ ਕਿ ਜਿਹੜੇ ਨਿਆਣੇ ਉਹਨਾਂ ਦਿਨਾਂ ਦੇ ਵਿੱਚ ਪੜ੍ਹ ਗਏ, ਜਦੋਂ 12ਵੀਂ ਦੀ ਕਿਤਾਬ ਬਾਹਮਣਾਂ ਦੇ ਲਾਲਿਆਂ ਦੇ ਕਹਿਣ ਤੇ ਜਿਹੜੀ ਸੀਗੀ ਉਹ ਲੱਗੀ ਹੁੰਦੀ ਸੀ, ਉਹ ਨਹੀਂ ਲੋਟ ਆਉਂਦੇ। ਸੋਸ਼ਲ ਮੀਡੀਆ ਤੇ ਨਿੱਤ ਕਮਲ ਕੁੱਟਦੇ ਆ। ਹੁਣ ਤਾਂ ਅਗਲੇ ਯੂਨੀਵਰਸਿਟੀ ਲੈਵਲ ਤੇ ਸਿੱਖਾਂ ਦਾ ਨਾਸ਼ ਮਾਰਨ ਲਈ ਲੱਗੇ ਨੇ। ਸੋ ਸਾਰੀ ਕੌਮ ਲਾਮਬੰਦ ਹੋਵੇ।
ਜਿਹੜੇ ਵੀ ਲੋਕ ਇਸ ਧਰਮ ਯੁੱਧ ਦੇ ਵਿੱਚ ਆਪਣਾ ਫਰਜ਼ ਕੋਈ ਨਿਭਾ ਸਕਦੇ ਆ, ਉਹ ਜ਼ਰੂਰ ਨਿਭਾਉਣ। ਇੱਥੇ ਸਮਾਪਤੀ ਕਰਦੇ ਹਾਂ ਜੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।